ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਸਾਂਝੀ ਸੱਥ। ਮੈਂ ਰਾਜਕਰਮਜੀਤ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਸ਼ਰਮਾ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਰਮਜੀਤ ਸਿੰਘ ਜੀ। ਦੁਨੀਆ ਭਰ ਦੇ ਵਿੱਚ ਜਿੱਥੇ ਵੀ ਪੰਜਾਬੀ ਰੇਡੀਓ USA ਦੇ ਦਰਸ਼ਕ ਸਾਨੂੰ ਦੇਖ ਰਹੇ ਨੇ, ਸਰੋਤੇ ਸੁਣ ਰਹੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਜੀ, ਹਮੇਸ਼ਾ ਹੀ ਵੱਖ-ਵੱਖ ਮੁੱਦਿਆਂ ਦੇ ਉੱਤੇ, ਵੱਖ-ਵੱਖ ਟੌਪਿਕਸ ਦੇ ਉੱਤੇ, ਜਿਹੜੇ ਕਿ ਆਪਾਂ ਨੂੰ ਇੱਥੇ ਬੈਠਿਆਂ ਚਾਹੇ ਉੱਥੇ ਦਾ ਪੁਰਾਣਾ ਜਿੱਥੋਂ ਆਏ ਹਾਂ ਉੱਥੇ ਦਾ ਹੇਜ ਹੋਵੇ, ਚਾਹੇ ਆਪਾਂ ਜਿੱਥੇ ਬੈਠੇ ਹਾਂ ਇੱਥੇ ਨਾਲ ਜਿਹਦਾ ਸਿੱਧਾ ਸਰੋਕਾਰ ਹੋਣ। ਸੋ ਉਹਨਾਂ ਮੁੱਦਿਆਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ, ਕਿਤੇ ਨਾ ਕਿਤੇ ਜਿਹੜੇ ਆਪਣੇ ਮਨ ਵਿਚਲਿਤ ਕਰਦੇ ਨੇ ਉਹਨਾਂ ਉੱਤੇ ਆਪਾਂ ਤੁਹਾਡੀ ਰਾਏ, ਤੁਹਾਡੀ ਗੱਲਬਾਤ, ਤੁਹਾਡੇ ਵਿਚਾਰ ਜਿਹੜੇ ਆ ਇਸ ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ। ਸੱਥ ਦੇ ਰੂਪ ਦੇ ਵਿੱਚ ਆਪਾਂ ਬੈਠਦੇ ਹਾਂ, ਇੱਕ ਦੂਜੇ ਨੂੰ ਜਿਹੜੇ ਵਿਚਾਰ ਇਸ ਦੇ ਵਿੱਚ ਸਾਂਝੇ ਕਰਦੇ ਹਾਂ। ਹੋ ਸਕਦਾ ਕਿਸੇ ਟੌਪਿਕ ਦੇ ਤੁਸੀਂ ਜਿਹੜਾ ਚੱਲ ਰਿਹਾ ਹੁੰਦਾ ਆ, ਕੋਈ ਉਸ ਦੇ ਇੱਕ ਪਾਸੇ ਹੁੰਦਾ ਹੈ, ਕੋਈ ਦੂਜੇ ਪਾਸੇ ਹੁੰਦਾ ਆ, ਪਰ ਦੋਨਾਂ ਹੀ ਪਾਸੇ ਦੇ ਜਿਹੜੇ ਵਿਚਾਰਾਂ ਦਾ ਅਸੀਂ ਸਵਾਗਤ ਕਰਦੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਜ਼ਾਦੀ ਦੇ ਨਾਲ ਆਪਣੇ ਵਿਚਾਰ ਜਿਹੜੇ ਆ ਇਸ ਦੇ ਪ੍ਰਤੀ ਸਾਂਝੇ ਕਰ ਸਕਦੇ ਆ। ਸੋ ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਵਿਸ਼ਿਆਂ ਦੇ ਉੱਤੇ ਆਪਾਂ ਆਲਰੇਡੀ ਗੱਲਬਾਤ ਕਰ ਚੁੱਕੇ ਹਾਂ। ਅੱਜ ਜਿਹੜੇ ਟੌਪਿਕ ਦੇ ਉੱਤੇ ਆਪਾਂ ਪ੍ਰਵੀਨ ਜੀ ਗੱਲਬਾਤ ਕਰਨ ਜਾ ਰਹੇ ਹਾਂ, ਹਾਂਜੀ, ਜੋ ਕੈਲੀਫੋਰਨੀਆ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਣੀ ਹੋਈ ਆ। ਖਾਸ ਕਰਕੇ ਆਪਾਂ ਦੇਖ ਰਹੇ ਹਾਂ ਵੀ ਪਿਛਲੇ ਕੁਛ ਸਮੇਂ ਦੇ ਵਿੱਚ, ਕੁਛ ਮਹੀਨਿਆਂ ਦੇ ਵਿੱਚ ਜਿਹੜੀ ਲੁੱਟਾਂ ਖੋਹਾਂ, ਸਮੈਸ਼ ਐਂਡ ਗ੍ਰੈਬ ਰੋਬਰੀਜ਼, ਜਿਹੜੀ ਕਹਿ ਸਕਦੇ ਹਾਂ ਵੀ ਤੁਸੀਂ ਜਾ ਰਹੇ ਹੁੰਦੇ ਆ, ਆਪਣੇ ਵੱਲੋਂ ਸਮਾਨ ਖਰੀਦ ਕੇ ਵਾਪਸ ਪਹੁੰਚ ਰਹੇ ਹੁੰਦੇ ਆ, ਵੱਡੇ ਸਟੋਰਾਂ ਦੇ ਪਾਰਕਿੰਗ ਲੋਟਾਂ 'ਚੋਂ ਤੁਹਾਡਾ ਸਮਾਨ, ਤੁਹਾਡੇ ਪਰਸ ਜਿਹੜੇ ਚੋਰੀ ਕਰਕੇ ਲੈ ਜਾਣੇ। ਜਿੱਦਾਂ ਅੱਜ ਆਪਾਂ ਸਵੇਰੇ ਖਬਰ ਕੀਤੀ ਸੀ, ਇੱਕ ਬਜ਼ੁਰਗ ਬੀਬੀ ਆਪਣੇ 3 ਮਹੀਨੇ ਦੇ ਪਤਾ ਨਹੀਂ ਪੋਤਾ ਸੀ ਕਿ ਦੋਹਤਾ ਸੀ ਉਹਦਾ, ਉਸ ਦੇ ਨਾਲ ਅਪਾਰਟਮੈਂਟ 'ਚ ਗਰੋਸਰੀ ਲੈ ਕੇ ਵਾਪਸ ਆਈ ਤੇ ਉਹ ਨਿਆਣੇ ਨੂੰ ਹੀ ਕੋਈ ਜਿਹੜਾ ਉਹ ਚੁੱਕ ਕੇ ਇੱਥੇ ਲੈ ਗਿਆ। ਸੋ ਇੱਦਾਂ ਦੇ ਹਾਲਾਤਾਂ ਦੇ ਉੱਤੇ ਜਿਹੜੀ ਉਹ ਆਪਾਂ ਗੱਲਬਾਤ ਕਰਨੀ ਆ ਤੇ ਕਿੱਦਾਂ ਆਪਾਂ ਚੌਕਸੀ ਇਸ ਦੇ ਪ੍ਰਤੀ ਵਧਾ ਸਕਦੇ ਹਾਂ, ਕਿੱਦਾਂ ਇਹਨਾਂ ਮੁੱਦਿਆਂ ਦੇ ਉੱਤੇ ਕਾਬੂ ਪਾਇਆ ਜਾਵੇ, ਕਿੱਦਾਂ ਪੋਲੀਟੀਸ਼ੀਅਨਸ ਦੇ ਉੱਤੇ ਦਬਾਅ ਪਾ ਸਕਦੇ ਹਾਂ, ਲਾਅ ਐਨਫੋਰਸਮੈਂਟ ਕੀ ਜਿਹੜੀ ਇਸ ਦੇ ਪ੍ਰਤੀ ਆਖਦੀ ਹੈ। ਉਹ ਸਾਰੀਆਂ ਚੀਜ਼ਾਂ ਦੇ ਉੱਤੇ ਵੱਖ-ਵੱਖ ਜਿਹੜੇ ਪਹਿਲੂਆਂ ਤੋਂ ਇਸ ਦੇ ਉੱਤੇ, ਇਸ ਟੌਪਿਕ ਦੇ ਉੱਤੇ ਨਜ਼ਰ ਮਾਰਾਂਗੇ। ਤੁਹਾਡੇ ਵੀ ਵਿਚਾਰਾਂ ਦਾ ਇਸ ਦੇ ਵਿੱਚ ਸਵਾਗਤ ਰਹੇਗਾ। ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਇਹਨਾਂ ਟੌਪਿਕਸ ਦੇ ਉੱਤੇ ਗੱਲਬਾਤ ਕਰਨ ਦੇ ਲਈ ਕਾਲ ਕਰ ਸਕਦੇ ਹੋ। ਨੰਬਰ 408-272-5200 4082725200 ਦੇ ਉੱਤੇ। ਸੋ ਜੀ ਪ੍ਰਵੀਨ ਜੀ। ਹਾਂਜੀ ਬਿਲਕੁਲ। ਅੱਜ ਦਾ ਜਿਹੜਾ ਆਪਣਾ ਪ੍ਰੋਗਰਾਮ ਹੈ, ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਪ੍ਰੋਗਰਾਮ ਦਾ, ਉਹ ਇਹੀ ਹੈ ਕਿ ਜਿਹੜੇ ਅਮਰੀਕਾ ਦੇ ਜਿਹੜੇ ਵੱਡੇ ਸਟੋਰ ਆ, ਉਹਨਾਂ ਦੀ ਪਾਰਕਿੰਗ ਲੋਟ ਦੇ ਵਿੱਚ ਜਿਹੜੀਆਂ ਚੋਰੀਆਂ ਹੁੰਦੀਆਂ ਜਾਂ ਰੋਬਰੀਜ਼ ਹੁੰਦੀਆਂ ਵਾ, ਉਹਨਾਂ ਤੋਂ ਕਿਵੇਂ ਬਚਿਆ ਜਾਵੇ। ਤੇ ਇਹਦੇ ਵਿੱਚ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਸਟੂਡੀਓ ਦਾ ਨੰਬਰ ਡਾਇਲ ਕਰ ਸਕਦੇ ਹੋ ਜੀ, 408-272-5200। ਆਪਣੇ ਕੋਈ ਵੀ ਤੁਹਾਡੇ ਨਾਲ ਇੰਸੀਡੈਂਟ ਵਾਪਰਿਆ, ਕੋਈ ਵੀ ਤੁਸੀਂ ਦੁਰਘਟਨਾ ਦੇਖੀ ਆ, ਜਾਂ ਤੁਸੀਂ ਕਿਸੇ ਘਟਨਾ ਦੇ ਚਸ਼ਮਦੀਦ ਹੋ, ਤਾਂ ਉਹ ਵੀ ਸ਼ੇਅਰ ਕਰ ਸਕਦੇ ਹੋ। ਪਲੱਸ ਆਪਾਂ ਨਾਲੋਂ ਨਾਲ ਚਰਚਾ ਇਹ ਵੀ ਕਰਦੇ ਚੱਲਾਂਗੇ ਕਿ ਇਹਨਾਂ ਚੀਜ਼ਾਂ ਤੋਂ ਬਚੀਏ ਕਿਵੇਂ। ਕੁਛ ਲੋਕ ਇਸ ਮਸਲੇ ਨੂੰ ਲੈ ਕੇ ਕਈ ਜਿਹੜੇ ਨਵੇਂ ਕਾਨੂੰਨ ਬਣੇ ਆ, ਜਾਂ ਕਾਨੂੰਨਾਂ ਦੇ ਵਿੱਚ ਜਿਹੜੀ ਢਿੱਲ ਦਿੱਤੀ ਗਈ ਆ, ਉਹਨੂੰ ਵੀ ਜ਼ਿੰਮੇਵਾਰ ਮੰਨਦੇ ਆ। ਮਸਲਨ ਜੇ ਪਹਿਲਾਂ ਪੁਲਿਸ ਕਿਸੇ ਤੋਂ ਨਸ਼ਾ ਥੋੜ੍ਹੀ ਮਾਤਰਾ ਦੇ ਵਿੱਚ ਫੜਿਆ ਜਾਂਦਾ ਸੀ ਤਾਂ ਉਹ ਅੰਦਰ ਹੀ ਬੰਦਾ ਰਹਿੰਦਾ ਸੀ, ਪਰ ਹੁਣ ਦੱਸਦੇ ਵੀ ਛੱਡ ਦਿੱਤਾ ਜਾਂਦਾ ਆ। ਸੋ ਤੁਸੀਂ ਕੀ ਸੋਚਦੇ ਹੋ ਕਿ ਕਾਨੂੰਨਾਂ ਦੇ ਵਿੱਚ ਜਿਹੜੀ ਰਿਲੈਕਸੇਸ਼ਨ ਆ, ਕਿ ਉਹ ਇਹਦੇ ਲਈ ਜ਼ਿੰਮੇਵਾਰ ਆ, ਜਾਂ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਕਿ ਉਹ ਇਹਦੇ ਲਈ ਜ਼ਿੰਮੇਵਾਰ ਆ? ਤੇ ਕੁਛ ਕੁ ਘਟਨਾਵਾਂ ਜਿਹੜੀਆਂ ਪੰਜਾਬੀ ਭਾਈਚਾਰੇ ਨਾਲ ਜੁੜੀਆਂ, ਇੱਕ ਘਟਨਾ 2016 ਦੇ ਵਿੱਚ ਵਾਪਰੀ ਸੀ, ਇੱਕ 2018, 19-20 ਦੇ ਵਿੱਚ ਵੀ ਵਾਪਰੀਆਂ, ਉਹਨਾਂ ਦੇ ਉੱਤੇ ਵੀ ਝਾਤਖੋਰੀ ਕਰਦੇ ਚੱਲਾਂਗੇ ਆਪਾਂ ਕਿ ਕਿਵੇਂ-ਕਿਵੇਂ ਉਹ ਘਟਨਾਵਾਂ ਜਿਹੜੀਆਂ ਵਾਪਰੀਆਂ, ਤੇ ਉਹਨਾਂ ਨੇ ਫਿਰ ਪੰਜਾਬੀ ਭਾਈਚਾਰੇ ਨੂੰ ਜਿਹੜੇ ਬਹੁਤ ਜ਼ਿਆਦਾ ਫਿਕਰਮੰਦ ਕੀਤਾ। ਕਿਸੇ ਦੇ ਵਿੱਚੋਂ ਰੇਸਿਜ਼ਮ ਨਿਕਲਿਆ, ਕਿਸੇ ਦੇ ਵਿੱਚੋਂ ਹੇਟ ਦੀ ਗੱਲ ਚੱਲੀ, ਤਾਂ ਕਿਸੇ ਦੇ ਵਿੱਚੋਂ ਲੁੱਟ ਦੀ ਗੱਲ ਚੱਲੀ। ਤਾਂ ਬਿਲਕੁਲ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਚੀਜ਼ਾਂ ਤੋਂ ਆਸੇ-ਪਾਸੇ ਸਾਡਾ ਜਿਹੜਾ ਆਲਾ-ਦੁਆਲਾ ਹੈ, ਉਹ ਅਫੈਕਟਡ ਤਾਂ ਹੈਗਾ ਹੀ ਹੈ, ਪਰ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਕਿਵੇਂ ਸਕਦੇ ਹਾਂ, ਜਾਂ ਜਿਹੜੀਆਂ ਸਾਡੀਆਂ ਅਥਾਰਟੀਜ਼ ਨੇ, ਜਿਹੜੇ ਰਿਸਪੋਂਸੀਬਲ ਲੋਕ ਨੇ, ਉਹਨਾਂ ਤੋਂ ਫਿਰ ਉਹਨਾਂ ਦੀ ਅਕਾਊਂਟੇਬਿਲਿਟੀ ਕਿਵੇਂ ਹਾਸਲ ਕਰ ਸਕਦੇ ਹਾਂ। ਅੱਜ ਦਾ ਸ਼ੋਅ ਸਾਡਾ ਇਸੇ ਤੇ ਹੀ ਹੈ ਕਿ ਜਿਹੜੀਆਂ ਅਮਰੀਕਾ ਦੀਆਂ ਜਾਂ ਕੈਲੀਫੋਰਨੀਆ ਦੇ ਜਿਹੜੇ ਜਿੱਥੇ-ਜਿੱਥੇ ਵੀ ਤੁਸੀਂ ਰਹਿੰਦੇ ਹੋ, ਉੱਥੇ-ਉੱਥੇ ਤੁਹਾਡੇ ਨਾਲ ਤੁਸੀਂ ਅੱਖੀਂ ਦੇਖੀ ਕੋਈ ਲੁੱਟ ਦੀ ਘਟਨਾ ਪਾਰਕਿੰਗ ਲੋਟਸ ਦੇ ਵਿੱਚ ਕਿਉਂ ਗੈਰ ਸਮਾਜੀ ਅਨਸਰ ਅੱਜ ਸਾਨੂੰ ਖੌਫਜ਼ਦਾ ਕਰ ਰਹੇ ਨੇ, ਕਿਉਂ ਗੈਰ ਸਮਾਜੀ ਅਨਸਰ ਅੱਜ ਸਾਡੇ ਲਈ ਬਹੁਤ ਵੱਡੀ ਸਿਰਦਰਦੀ ਬਣ ਚੁੱਕੇ ਨੇ, ਬੀਬੀਆਂ ਦੀ ਇਨਵੋਲਵਮੈਂਟ ਬਹੁਤ ਜ਼ਿਆਦਾ ਹੈ। ਸੋ ਇੱਕ
ਕਿ ਫਿਰਕਾ ਵਿਸ਼ੇਸ਼ ਨੂੰ ਟਾਰਗੇਟ ਨਹੀਂ ਕਰਨਾ ਆਪਾਂ, ਇੱਕ ਨਾ ਹੀ ਧਰਮ ਵਿਸ਼ੇਸ਼ ਨੂੰ, ਨਾ ਹੀ ਖਿੱਤਾ ਵਿਸ਼ੇਸ਼ ਨੂੰ, ਕਿ ਫਲਾਣਾ ਸ਼ਹਿਰ ਤਾਂ ਜੀ ਉਹ ਤਾਂ ਬਸ ਉਸ ਤੱਕ ਕਹਾਣੀ ਖਤਮ ਹੈ, ਨਹੀਂ। ਆਪਾਂ ਇਸ ਤਰ੍ਹਾਂ ਨਹੀਂ ਚਰਚਾ ਕਰਨੀ, ਆਪਾਂ ਇਸ ਤਰ੍ਹਾਂ ਚਰਚਾ ਕਰਨੀ ਹੈ ਕਿ ਕਿੱਥੇ-ਕਿੱਥੇ ਹੋ ਰਿਹਾ, ਤੇ ਜਿਹਨੇ ਕਿਨੇ ਕਿਤੇ ਵੀ ਦੇਖਿਆ ਜਾਂ ਕੋਈ ਵਿਕਟਮ ਆ ਤਾਂ ਉਹ ਸਾਡੇ ਨਾਲ ਸਾਂਝ ਜਿਹੜੀ ਆ ਉਹ ਜ਼ਰੂਰ ਪਾਵੇ। ਜੀ ਰਾਜ। ਜੀ ਬਿਲਕੁਲ ਸਰੋਤਿਓ ਤੁਸੀਂ ਵੀ ਆਪਣੇ ਵਿਚਾਰ ਇਹਨਾਂ ਮਸਲਿਆਂ ਦੇ ਉੱਤੇ ਕਰ ਸਕਦੇ ਆ 408 272 5200 4082725200। ਕੁਛ ਵਰੇ ਪਹਿਲਾਂ ਇੱਕ ਪ੍ਰੋਪੋਜੀਸ਼ਨ 47 ਆਇਆ ਸੀਗਾ ਜਿਹੜਾ ਕਿ ਜੀ, ਕੈਲੀਫੋਰਨੀਆ ਦੇ ਲੋਕਾਂ ਦੇ ਸਾਹਮਣੇ ਜਿਨ੍ਹਾਂ ਨੇ ਵੋਟ ਪਾਉਣੀ ਸੀ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਇਸ ਪ੍ਰੋਪੋਜੀਸ਼ਨ ਦਾ ਨਾਮ ਸੀਗਾ ਸੇਫ ਨੇਬਰਹੁੱਡਸ ਐਂਡ ਸਕੂਲਸ ਐਕਟ। ਜੀ, ਇਸ ਦੇ ਤਹਿਤ ਜਿਹੜੇ ਕੁਛ ਅਪਰਾਧ ਸੀਗੇ ਉਹਨਾਂ ਦੀ ਸ਼੍ਰੇਣੀ ਨੂੰ ਬਦਲਿਆ ਗਿਆ ਤੇ ਕੁਛ ਅਪਰਾਧਾਂ ਦੇ ਜਿਹੜੇ ਬੈਂਚਮਾਰਕ ਆ ਇੱਕ ਜਿਹੜਾ ਨਿਊਨਤਮ ਕਹਿ ਲਓ ਵੀ ਇੱਕ ਹੁੰਦਾ ਆ ਉਸ ਨੂੰ ਵਧਾ ਦਿੱਤਾ ਗਿਆ, ਉਸ ਨੂੰ ਉੱਤੇ ਕਰ ਦਿੱਤਾ ਗਿਆ। ਇਹਨਾਂ ਕੇਸਾਂ ਦੇ ਵਿੱਚ ਜਿਹੜਾ ਇਸ ਟਾਈਮ ਆਪਾਂ ਸਮੈਸ਼ ਐਂਡ ਗ੍ਰੈਬ ਦੇ ਬਹੁਤ ਸਾਰੇ ਕੇਸਿਸ ਸੁਣ ਰਹੇ ਹਾਂ, ਖਬਰਾਂ ਨਿੱਤ ਆਏ ਦਿਨ ਜਿਹੜੀਆਂ ਉਹ ਸੁਣ ਰਹੇ ਹੈਗੇ ਆ, ਉਹ ਇੱਕ ਵੱਡਾ ਜਿਹੜਾ ਚੇਂਜ ਉਸ 'ਚ ਲਿਆਂਦਾ ਗਿਆ ਸੀ। ਸ਼ੌਪਲਿਫਟਿੰਗ, ਫੋਰਜਰੀ, ਇਨਸਫੀਸ਼ੀਐਂਟ ਫੰਡਸ, ਪੈਟੀ ਥੈਫਟ, ਰਿਸੀਵਿੰਗ ਸਟੋਲਨ ਪ੍ਰੋਪਰਟੀ, ਪੈਟੀ ਥੈਫਟ ਵਿਦ ਅ ਪ੍ਰਾਇਰ, ਇਹਨਾਂ ਸਾਰਿਆਂ ਦੀ ਪਰਿਭਾਸ਼ਾ ਇਸ ਪ੍ਰੋਪੋਜੀਸ਼ਨ ਦੇ ਤਹਿਤ ਬਦਲੀ ਗਈ ਸੀ। ਹੁਣ ਇੱਕ ਟਾਈਮ ਦੇ ਉੱਤੇ ਜਿਹੜੀ ਸ਼ੌਪਲਿਫਟਿੰਗ ਆ ਉਸ ਨੂੰ ਪਹਿਲਾਂ ਫੈਲਨੀ ਦੇ ਵਜੋਂ ਵੀ ਜਿਹੜਾ ਉਹ ਦੇਖਿਆ ਜਾਂਦਾ ਸੀ, ਪਰ ਇਹਨਾਂ ਨੇ ਇਸ ਪ੍ਰੋਪੋਜੀਸ਼ਨ ਤੋਂ ਬਾਅਦ 'ਚ ਇਸ ਨੂੰ ਮਿਸਡਿਮੀਨਰ ਦੇ ਵਿੱਚ ਚੇਂਜ ਕਰ ਦਿੱਤਾ, ਜਿਸ ਦੀ ਸਜ਼ਾ 6 ਮਹੀਨੇ ਜਿਹੜੀ ਕਾਉਂਟੀ ਜੇਲ੍ਹ ਦੇ ਵਿੱਚ ਸੀਗੀ। ਵੀ ਕਿਸੇ ਕਮਰਸ਼ੀਅਲ ਐਸਟੈਬਲਿਸ਼ਮੈਂਟ ਦੇ ਵਿੱਚ ਤੁਸੀਂ ਜਾਂਦੇ ਆ, ਕਿਸੇ ਦੁਕਾਨ 'ਚ ਜਾਂਦੇ ਆ ਤੇ ਇਸ ਉਮੀਦ ਦੇ ਨਾਲ ਜਾਂ ਇਸ ਸੋਚ ਦੇ ਨਾਲ ਤੁਸੀਂ ਜਾ ਰਹੇ ਆ ਵੀ ਮੈਂ ਉੱਥੇ ਜਾ ਕੇ ਜਿਹੜਾ ਕੰਮ ਆ ਉਹ ਖਰਾਬ ਕਰਨਾ ਆ, ਤੇ ਜਿੱਥੇ ਜੇ ਪ੍ਰਾਪਰਟੀ ਦੀ ਵੈਲਿਊ $950 ਤੋਂ ਉੱਤੇ ਐਕਸੀਡ ਨਹੀਂ ਕਰਦੀ ਚੋਰੀ ਦੀ ਜਾਂ ਥੈਫਟ ਦੀ, ਤਾਂ ਫਿਰ ਉਸ ਨੂੰ ਮਿਸਡਿਮੀਨਰ ਦੀ ਕੈਟਾਗਰੀ ਦੇ ਵਿੱਚ ਰੱਖਿਆ ਜਾਂਦਾ ਸੀ, ਜਿਸ ਦੀ ਸਜ਼ਾ ਫੈਲਨੀ ਦੇ ਮੁਕਾਬਲੇ ਜਿਹੜੀ ਉਹ ਘੱਟ ਸੀਗੀ। ਸੋ ਇਸੇ ਤਰੀਕੇ ਦੇ ਨਾਲ ਇਹਨਾਂ ਨੇ ਜਦੋਂ ਇਹ ਚੇਂਜ ਲੈ ਕੇ ਆਂਦਾ ਹੈਗਾ ਆ, ਉਸ ਤੋਂ ਬਾਅਦ 'ਚ ਆਪਾਂ ਦੇਖ ਰਹੇ ਹਾਂ ਵੀ ਬਹੁਤ ਸਾਰੇ ਜਿਨ੍ਹਾਂ ਨੇ ਇੱਦਾਂ ਦੀਆਂ ਚੋਰੀਆਂ ਕੀਤੀਆਂ, ਇੱਦਾਂ ਦੇ ਅਪਰਾਧ ਦੇ ਵਿੱਚ ਸ਼ਾਮਲ ਸੀ, ਉਹ ਫਿਰ 6-6 ਮਹੀਨਿਆਂ ਬਾਅਦ ਜਿਹੜੇ ਉਹ ਛੁੱਟਦੇ ਵੀ ਰਹੇ, ਉਹ ਮੁੜ ਦੁਬਾਰਾ ਜਿਹੜੇ ਆ ਉਹ ਸੁਸਾਇਟੀ ਦੇ ਵਿੱਚ ਆਏ। ਇਸ ਤੋਂ ਪਹਿਲਾਂ ਇਹ ਜਿਹੜਾ ਆંકੜਾ ਜਿਹੜਾ ਹੁਣ $950 ਦਾ ਆ, ਇਹ ਥ੍ਰੈਸ਼ਹੋਲਡ ਅਮਾਉਂਟ ਪ੍ਰੋਪੋਜੀਸ਼ਨ 47 ਤੋਂ ਪਹਿਲਾਂ $450 ਦਾ ਹੁੰਦਾ ਸੀ। ਵੀ ਜੇ $450 ਦੀ ਕੀਮਤ ਤੋਂ ਵੱਧ ਕਿਸੇ ਨੇ ਚੋਰੀ ਕੀਤੀ ਹੈ ਤੇ ਉਹ ਫੈਲਨੀ ਸੀ, ਪਰ ਹੁਣ ਜਿਹੜਾ ਆ ਉਹ $950 ਤੋਂ ਵੱਧ ਦੀ ਕੀਤੀ ਚੋਰੀ ਜਾਂ ਥੈਫਟ ਆ, ਸ਼ੌਪਲਿਫਟਿੰਗ ਆ, ਉਸ ਨੂੰ ਜਿਹੜਾ ਆ ਉਹ ਫੈਲਨੀ ਦੇ ਵਜੋਂ ਦੇਖਿਆ ਜਾਊਗਾ, ਬਾਕੀਆਂ ਨੂੰ ਮਿਸਡਿਮੀਨਰ ਦੇ ਰੂਪ ਦੇ ਵਿੱਚ। ਬਹੁਤ ਸਾਰੇ ਲੋਕ ਆ ਇਸ ਦਾ ਸ਼ਿਕਾਰ ਹੋਏ ਆ। ਕੱਲ ਵੀ ਜਦੋਂ ਪ੍ਰੋਗਰਾਮ ਚੱਲ ਰਿਹਾ ਸੀ, ਗੱਲਾਂ ਕਰਦੇ ਕਰਦੇ ਕਈਆਂ ਨੇ ਦੱਸਿਆ ਵੀ ਦੇਖੋ ਜੀ ਸਾਡੀ ਤੇ ਗੱਲਾਂ ਕਰਦੇ ਕਰਦੇ ਕਿਸੇ ਦੀ ਮੁੰਦੀ ਜਿਹੜੀ ਉਹ ਲਾਹ ਕੇ ਲੈ ਗਏ, ਕਿਸੇ ਦੇ ਨਾਲ ਕੁਛ ਹੋਇਆ। ਸਾਡੀ ਟੀਮ 'ਚ ਇੱਕ ਮੈਂਬਰ ਦੇ ਨਾਲ ਇਸ ਚੀਜ਼ ਦਾ ਉਹ ਸ਼ਿਕਾਰ ਹੋਏ। ਉਹ ਸਟੋਰ 'ਚੋਂ ਸ਼ਾਪਿੰਗ ਕਰਕੇ ਬਾਹਰ ਆ ਰਹੇ ਸੀ, ਉਹਨਾਂ ਦਾ ਪਰਸ ਜਿਹੜਾ ਆ ਉਹ ਜੀ, ਚੋਰੀ ਕਰਕੇ ਜਿਹੜਾ ਆ ਉਹ ਚੱਕ ਕੇ ਜਿਹੜਾ ਉੱਥੋਂ ਲੈ ਗਏ। ਬਾਅਦ ਦੇ ਵਿੱਚ ਉਸ 'ਚ ਦੇਖੋ ਲੋਕਾਂ ਦੀ ਆਈਡੈਂਟਿਟੀ ਹੁੰਦੀ ਆ, ਕਈ ਕੁਛ ਜਿਹੜੀਆਂ ਉਹ ਚੀਜ਼ਾਂ ਹੁੰਦੀਆਂ ਆ, ਉਹ ਸਾਰਾ ਕੁਛ ਨੁਕਸਾਨਿਆ ਜਾਂਦਾ ਆ। ਮਨੀ ਤਾਂ ਜਿਹੜੀ ਉਹ ਜਾਂਦੀ ਓ ਹੀ ਜਾਂਦੀ ਆ, ਉਹ ਇੱਕ ਵੱਖਰੀ ਗੱਲ ਆ। ਬਾਕੀ ਤੁਹਾਡੀ ਆਈਡੈਂਟਿਟੀ ਹੋਰ ਕਈ ਕੁਛ ਜਿਹੜਾ ਉਸ ਦੇ ਨਾਲ ਚਲਿਆ ਜਾਂਦਾ ਆ। ਸੋ ਬਹੁਤ ਸਾਰੇ ਪ੍ਰਵੀਨ ਜੀ ਜਿਹੜੇ ਪੋਲੀਟੀਸ਼ੀਅਨ ਆ, ਖਾਸ ਕਰਕੇ ਜੇ ਆਪਾਂ ਕੈਲੀਫੋਰਨੀਆ ਜਾਂ ਓਵਰਆਲ ਕਰੀਏ, ਤੇ ਜਿਹੜੇ ਰਾਈਟ ਵਿੰਗ ਆ, ਕੰਜ਼ਰਵੇਟਿਵ ਜਿਨ੍ਹਾਂ ਨੂੰ ਆਖਿਆ ਜਾਂਦਾ ਆ, ਉਹ ਕਹਿ ਰਹੇ ਆ ਵੀ ਇਹ ਸਾਰੇ ਜਿਹੜੇ ਪਿੱਛੇ ਇਸ ਸਾਰੇ ਕਾਸੇ ਦੇ ਪਿੱਛੇ ਜਿਹੜੀਆਂ ਪ੍ਰੋਗਰੈਸਿਵ ਪਾਲਿਸੀਜ਼ ਆ, ਵੀ ਇੱਦਾਂ ਦੀਆਂ ਢਿੱਲ ਦੇਣੀ, ਇੱਦਾਂ ਦੀ ਜਿਹੜੀਆਂ ਸਜ਼ਾਵਾਂ ਨੂੰ ਘਟਾ ਦੇਣਾ, ਉਹ ਸਿੱਧੇ ਤੌਰ ਦੇ ਉੱਤੇ ਜ਼ਿੰਮੇਵਾਰ ਆ। ਤੇ ਕਹਿੰਦੇ ਹਮ, ਵੀ ਇਸ ਦੇ ਨਾਲ ਜਿਹੜਾ ਕ੍ਰਾਈਮ ਆ ਉਸ ਨੂੰ ਵਧਾਵਾ ਜਿਹੜਾ ਆ ਉਹ ਮਿਲ ਰਿਹਾ ਹੈਗਾ ਆ। ਸੋ ਜੀ, ਇਹ ਇੱਕ ਮੁੱਦਾ ਕੱਲਾ ਲਾ ਐਂਡ ਆਰਡਰ ਦਾ ਹੀ ਨਹੀਂ ਰਹਿ ਗਿਆ। ਇਹ ਹਮ, ਹੁਣ ਨਾਲ ਦੇ ਨਾਲ ਮੁੱਦਾ ਪੋਲੀਟੀਕਲ ਜਿਹੜਾ ਆ ਐਂਗਲ ਉਹ ਵੀ ਇਸ ਦੇ ਵਿੱਚ ਆ ਚੁੱਕਾ ਹੈਗਾ ਆ, ਜਿਸ ਦੇ ਵਿੱਚ ਦੋਨੋਂ ਤਰਫੋਂ ਇਹ ਗੱਲਾਂ ਕੀਤੀਆਂ ਜਾਂਦੀਆਂ ਵੀ ਨਹੀਂ, ਜਿਹੜੀਆਂ ਇਹ ਇੱਕ ਪਾਸਾ ਕਹਿੰਦੇ ਆ, ਜਿੱਦਾਂ ਕੰਜ਼ਰਵੇਟਿਵ ਉਹ ਕਹਿ ਰਹੇ ਆ ਵੀ ਨਹੀਂ ਇਸ ਦੇ ਨਾਲ ਕ੍ਰਾਈਮ ਆ ਉਸ ਨੂੰ ਵਧਾਵਾ ਮਿਲ ਰਿਹਾ ਆ, ਤੇ ਜਿਹੜੇ ਡੈਮੋਕ੍ਰੇਟਸ ਆ, ਲੈਫਟ ਲੀਨਿੰਗ ਆ, ਉਹ ਇਹ ਕਹਿੰਦੇ ਆ ਵੀ ਨਹੀਂ, ਆਲਰੇਡੀ ਜਿਹੜੇ ਪ੍ਰਿਜ਼ਨ ਸਿਸਟਮ ਓਵਰਲੋਡਡ ਆ,
ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਲੋਕਾਂ ਨੂੰ ਅਮਰੀਕਾ ਜਿਹੜਾ ਜੇਲ੍ਹਾਂ 'ਚ ਬੰਦ ਕਰਕੇ ਰੱਖਦਾ ਆ। ਟੈਕਸ ਪੇਅਰ ਦਾ ਮਨੀ ਬਹੁਤ ਜ਼ਿਆਦਾ ਇਸ ਦੇ ਉੱਤੇ ਵੇਸਟ ਹੋ ਰਿਹਾ ਆ। ਜਿਹੜਾ ਇੱਕ ਪ੍ਰਿਜ਼ਨ ਕੰਪਲੈਕਸ ਆ, ਉਹ ਟੈਕਸ ਪੇਅਰ ਮਨੀ ਆ, ਉਸ ਦੇ ਉੱਤੇ ਸੱਪ ਵਾਂਗੂ ਜਿਹੜਾ ਕੁੰਡਲੀ ਮਾਰ ਕੇ ਜਿਹੜਾ ਉਹ ਬੈਠਾ ਹੈਗਾ ਆ, ਤੇ ਇਹਨਾਂ ਲੋਕਾਂ ਨੂੰ ਮੁੜ ਕੇ ਮੁੱਖ ਧਾਰਾ 'ਚ ਆਉਣ ਦਾ ਮੌਕਾ ਨਹੀਂ ਮਿਲਦਾ। ਸੋ ਇਹਦੇ ਵਿੱਚ ਅਸੀਂ ਥੋੜ੍ਹੀ ਲੀਨੀਐਂਸੀ ਜਿਹੜੀ ਉਹ ਲਿਆਉਣੀ ਚਾਹੁੰਦੇ ਹਾਂ। ਸੋ ਇਹ ਦੋਨੋਂ ਤਰਫੋਂ ਦੇ ਜਿਹੜੇ ਆਪਾਂ ਨੂੰ ਬਿਆਨ ਆ, ਉਹ ਦੇਖਣ ਨੂੰ, ਸੁਣਨ ਨੂੰ ਜਿਹੜੇ ਉਹ ਮਿਲ ਰਹੇ ਆ। ਪਰ ਓਵਰਆਲ ਪੋਲੀਟਿਕਸ ਅਸਾਈਡ ਲੋਕ ਇਸ ਦੇ ਕਰਕੇ ਸਫਰ ਕਰ ਰਹੇ ਆ। ਸਮਾਲ ਬਿਜ਼ਨਸ ਜਿਹੜੇ ਇਸ ਦੇ ਕਰਕੇ ਸਫਰ ਕਰ ਰਹੇ ਆ। ਇੱਥੋਂ ਤੱਕ ਕਿ ਵੱਡੇ ਸਟੋਰ ਜਿਹੜੇ ਆ, ਉਹ ਇਸ ਦੇ ਕਰਕੇ ਸਫਰ ਕਰ ਰਹੇ ਆ। ਪੁਲਿਸ ਵਾਲੇ ਕਹਿੰਦੇ ਆ ਜੀ ਸਾਡੇ ਹੱਥ ਵੱਜੇ ਆ, ਅਸੀਂ ਇਹਨਾਂ ਨੂੰ ਫੜ ਵੀ ਲਈਏ, ਇਹਨਾਂ ਨੂੰ ਸਜ਼ਾ ਨਹੀਂ ਹੋਣੀ, ਇਹਨਾਂ ਨੇ ਮੁੜ ਦੁਬਾਰਾ ਆ ਜਾਣਾ ਆ, ਤੇ ਉਹਦੇ ਵਿੱਚ ਅਸੀਂ ਜਿਹੜਾ ਉਹ ਕੀ ਕਰ ਸਕਦੇ ਹਾਂ। ਸੋ ਸਰੋਤਿਓ, ਤੁਸੀਂ ਵੀ ਆਪਣੇ ਵਿਚਾਰ ਇਹਨਾਂ ਮਸਲਿਆਂ ਦੇ ਉੱਤੇ ਸਾਂਝੇ ਕਰ ਸਕਦੇ ਆ। ਕਾਲ ਕਰਨ ਦੇ ਲਈ ਨੰਬਰ 408 272 5200 408 272 5200 ਦੇ ਉੱਤੇ ਕਾਲ ਕਰਕੇ ਆਪਣੇ ਵਿਚਾਰ ਤੁਸੀਂ ਜਿਹੜੇ ਉਹ ਸਾਂਝੇ ਕਰ ਸਕਦੇ ਆ। ਸੋ ਰੀਸੈਂਟਲੀ ਪ੍ਰਵੀਨ ਜੀ, ਜੀ ਆਪਾਂ ਦੇਖਿਆ ਵੀ ਅਮਰੀਕਾ 'ਚ, ਖਾਸ ਕਰਕੇ ਇੱਥੇ ਕੈਲੀਫੋਰਨੀਆ ਦੇ ਵਿੱਚ ਸਮੈਸ਼ ਐਂਡ ਗ੍ਰੈਬ ਦੀਆਂ ਰੋਬਰੀਜ਼ ਹੱਦੋਂ ਵੱਧ ਜਿਹੜੀਆਂ ਉਹ ਹੋ ਜੀ ਜੀ, ਚੁੱਕੀਆਂ ਆ। ਬਿਲਕੁਲ ਬਿਲਕੁਲ ਬਿਲਕੁਲ। ਇਹਦੇ ਤੇ ਤਾਂ ਇੱਕ ਬਹੁਤ ਵੱਡੀ ਡਿਬੇਟ ਚੱਲੀ ਸੀਗੀ ਪਿੱਛੇ ਜੇ, ਤੇ ਉਹ ਗਾਰਡੀਅਨ ਬਹੁਤ ਪੁਰਾਣਾ ਜਿਹੜਾ ਅਖਬਾਰ ਆ, ਉਹਨਾਂ ਨੇ ਬਕਾਇਦਾ ਆਰਟੀਕਲ ਲਿਖਿਆ ਇਹਦੇ ਤੇ। ਉਹਨਾਂ ਨੇ ਸ਼ਾਇਦ ਉਹ ਦਸੰਬਰ ਦੀ ਗੱਲ ਆ 2021 ਦੀ, ਜਦੋਂ ਇੱਥੇ ਜ਼ਿਆਦਾ ਇਸ ਇਲਾਕੇ ਦੇ ਵਿੱਚ ਵਧ ਗਈਆਂ ਸੀਗੀਆਂ। ਖਾਸ ਕਰਕੇ ਉਹਨਾਂ ਨੇ ਸੈਨ ਫਰਾਂਸਿਸਕੋ ਦੇ ਕੁਝ ਇਲਾਕਿਆਂ ਦਾ ਜ਼ਿਕਰ ਕੀਤਾ ਸੀਗਾ ਜਿੱਥੇ ਜ਼ਿਆਦਾ ਵਧ ਗਈਆਂ, ਤੇ ਪੁਲਿਸ ਨੇ ਕਿਹਾ ਵੀ ਇਹ ਜਿਹੜੇ ਅ, ਚੀਜ਼ਾਂ ਵਾਪਰੀਆਂ ਵਾ, ਮਾਫ਼ ਕਰਨਾ, ਜਿਹੜੇ ਕ੍ਰਾਈਮ ਹੋਏ ਆ, ਲੋਕਾਂ ਤੋਂ ਲੁੱਟ-ਖੋਹ ਦੀਆਂ ਵਾਰਦਾਤਾਂ ਹੋਈਆਂ, ਇਹ ਪਲੈਨਡ ਆ। ਪਲੈਨਡ ਇਹਨਾਂ ਨੂੰ ਕ੍ਰਾਈਮ ਕਿਹਾ। ਔਰ ਤੁਸੀਂ ਯਕੀਨ ਕਰੋ ਵੀ 1 ਹਫ਼ਤਾ 2 ਹਫ਼ਤੇ ਇਹੋ ਜਿਹਾ ਟਾਈਮ ਸੀਗਾ ਕਿਤੇ, ਜਦੋਂ ਪੂਰੇ ਇਲਾਕੇ ਦੇ ਵਿੱਚੋਂ, ਲਾਸ ਏਂਜਲਸ ਜਾਂ ਸੈਨ ਫਰਾਂਸਿਸਕੋ ਦੇ ਕੁਝ ਇਲਾਕਿਆਂ ਦੇ ਵਿੱਚੋਂ 11 ਜਿਹੜੇ ਆ ਥਾਵਾਂ ਤੇ, ਜਾਂ 11 ਵਾਰ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ 'ਚ 3.5 ਲੱਖ ਦੇ ਕਰੀਬ ਜਿਹੜਾ ਸਮਾਨ ਆ ਉਹ ਲੁੱਟ ਲਿਆ ਗਿਆ। ਮਤਲਬ ਇੱਕ ਟਾਈਮ ਤਾਂ ਇਹ ਜਿਹਾ ਸੀ, ਪੈਂਡੇਮਿਕ ਤੋਂ ਬਾਅਦ ਦੀਆਂ ਗੱਲਾਂ ਨੇ ਇਹ ਕੁਛ, ਜਾਂ ਪੈਂਡੇਮਿਕ ਦੇ ਵਿੱਚ ਤੇ ਕਹਿ ਸਕਦੇ ਹਾਂ ਥੋੜ੍ਹੀ ਜਿਹੀ ਰਿਲੈਕਸੇਸ਼ਨ ਆ ਗਈ ਸੀ। ਮਾਰਚ 2020 ਦੇ ਵਿੱਚ ਕਰੋਨਾ ਆ ਜਾਂਦਾ ਹੈ। ਇਹ ਜਿਹੜੀਆਂ ਰਿਪੋਰਟਾਂ ਨੇ ਇਹ ਦਸੰਬਰ 2021 ਦੀਆਂ ਨੇ, ਜਦੋਂ ਥੋੜ੍ਹੀ ਜਿਹੀ ਮਤਲਬ ਰਿਲੈਕਸੇਸ਼ਨ ਮਿਲਦੀ ਆ। ਤਾਂ ਉਹ ਕਹਿੰਦੇ ਕਿ ਮੋਸਟਲੀ ਜਿਹੜੇ ਇਲਾਕੇ ਸੀਗੇ, ਜਿਹੜੇ ਟੂਰਿਸਟ ਪਲੇਸ ਸੀਗੇ, ਉੱਥੇ ਉਹਨਾਂ ਨੇ ਜਿਹੜਾ ਵਾ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਜਿਹੜੇ ਜਰਾਇਮ ਪੇਸ਼ਾ ਲੋਕ ਨੇ ਉਹਨਾਂ ਨੇ। ਸੋ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਜਿਹੜੀ 2020 ਦੇ ਵਿੱਚ ਥੋੜ੍ਹੀ ਜਿਹੀ ਕੋਵਿਡ 19 ਕਰਕੇ ਲਾਕਡਾਊਨ ਲੱਗੇ ਸੀਗੇ, ਉਦੋਂ ਫਿਰ ਇਹ ਜਿਹੜੀਆਂ ਚੀਜ਼ਾਂ ਸੀ ਵਧੀਆਂ ਵੀ। 2019 ਦੇ ਵਿੱਚ ਘਟਦੀਆਂ ਵਾ 14%, 2020 ਦੇ ਵਿੱਚ ਆ ਕੇ ਫੇਰ ਵੱਧ ਜਾਂਦੀਆਂ। ਪਰ ਜਿਹੜੇ ਅਟਾਰਨੀ ਜਨਰਲ ਨੇ, ਉਹ ਜਿਹੜੇ ਅੰਕੜੇ ਪੇਸ਼ ਕਰਦੇ ਨੇ, ਉਹ ਕਹਿੰਦੇ ਕਿ ਜੀ 31% ਤੇ ਉਹਨਾਂ 'ਚ ਇਜ਼ਾਫਾ 31% ਹੋ ਗਿਆ ਸੀ ਇੱਕ ਟਾਈਮ ਤੇ। ਇੱਕ ਟਾਈਮ ਕਾਰ ਥੈਫਟ, ਜਿਹਨੂੰ ਕਾਰ ਖੋਹਣਾ, ਕਾਰ ਚੋਰੀ ਕਰਨਾ ਕਹਿ ਸਕਦੇ ਆਪਾਂ, ਜੀ ਉਹ 20% ਇਨਕਰੀਜ਼ ਹੋ ਗਿਆ ਸੀਗਾ। ਸੋ ਇਹ ਹਾਲਾਤ ਰਹੇ। ਇਸ ਰਿਪੋਰਟ ਦੇ ਵਿੱਚ ਹੋਰ ਬੜੇ ਸਾਰੇ ਡਾਟਾਸ ਦਿੱਤੇ ਹੋਏ ਨੇ ਉਹਨਾਂ ਨੇ, ਜਿਹੜੇ ਇਹ ਦਰਸਾਉਂਦੇ ਨੇ ਕਿ ਬਈ ਕਿਸੇ ਟਾਈਮ ਸੈਨ ਫਰਾਂਸਿਸਕੋ ਤੇ ਲਾਸ ਏਂਜਲਸ ਦੇ ਕੁਝ ਇਲਾਕੇ, ਜਿੱਥੇ ਲੋਕ ਪੂਰੇ ਖੌਫਜ਼ਦਾ ਹੋ ਗਏ ਸੀਗੇ, ਪਰਿਵਾਰਾਂ ਦੇ ਵਿੱਚ ਨਿਕਲਣ ਤੋਂ ਜਿਹੜਾ ਉਹ ਡਰਨ ਲੱਗ ਪਏ ਸੀਗੇ। ਜੀ ਰਾਜੀ। ਜੀ। ਸੋ ਆਪਣੇ ਨਾਲ ਹਰਜੋਤ ਸਿੰਘ ਖਾਲਸਾ ਜੀ ਜਿਹੜੇ ਜੁੜੇ ਆ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜੀ ਹਰਜੋਤ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ। ਜੀ ਹਰਜੋਤ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸੋ ਬਹੁਤ ਵਧੀਆ ਟੌਪਿਕ ਲੈ ਕੇ ਆਏ ਆ। ਸੋ ਇਹ ਮੇਨ ਜਿਹੜਾ ਅੱਜ ਦਾ ਟੌਪਿਕ ਤੁਸੀਂ ਲੈ ਕੇ ਆਏ ਆ, ਖਾਸ ਕਰਕੇ ਕਿਉਂਕਿ ਆਪਣੇ ਰੇਡੀਓ ਸਟੇਸ਼ਨ ਦੇ ਉੱਤੇ ਵੀ ਬਹੁਤ ਸਾਰੇ ਲੋਕਾਂ ਦੀਆਂ ਕਾਲਾਂ ਆਈਆਂ, ਜਿਹੜੇ ਤੁਸੀਂ ਵੱਡੇ ਸਟੋਰਾਂ 'ਚ ਜਾਂਦੇ ਆ, ਚਾਹੇ ਉਹ ਵਾਲਮਾਰਟ ਹੈਗੇ ਆ, ਕੋਸਕੋ ਆ, ਜਾਂ ਹੋਰ ਵੀ ਸੈਮ ਕਲੱਬ ਆ। ਜਦੋਂ ਤੁਸੀਂ ਜਾਂਦੇ ਆ, ਬਹੁਤ ਸਾਰੀਆਂ ਖਬਰਾਂ ਆ ਰਹੀਆਂ ਵੀ ਜਦੋਂ ਤੁਸੀਂ ਸਮਾਨ ਲੈ ਕੇ ਆਉਂਦੇ ਆ ਜਾਂ ਜਾ ਰਹੇ ਆ, ਤੁਹਾਡਾ ਪਰਸ ਜਿਹੜਾ ਉਹ ਖਿੱਚ ਕੇ ਲੈ ਜਾਂਦੇ ਆ, ਤੇ ਤੁਹਾਨੂੰ ਕਿੱਦਾਂ ਉੱਥੇ ਤਿਆਰੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ। ਜੁਬਾ ਸਿਟੀ ਤੋਂ ਵੀ ਕਾਲਾਂ ਆਈਆਂ ਸੀ ਵੀ ਕਈ ਬੀਬੀਆਂ ਹੀ, ਜਿੱਦਾਂ ਕੋਈ ਆਪਣੀਆਂ ਲੇਡੀਜ਼ ਜਾਂਦੀਆਂ ਸੀ, ਮੂਹਰੇ ਹੋਰ ਲੇਡੀਜ਼ ਆ ਗਈਆਂ, ਉਹ ਲੱਗਦੀਆਂ ਏਦਾਂ ਸੀ ਵੀ ਸ਼ਾਇਦ ਉਹ ਵੀ ਪੰਜਾਬੀ ਹੋਣ, ਰਸ਼ੀਅਨ ਮੂਲ ਦੀਆਂ, ਸ਼ਾਇਦ ਉਹਨਾਂ ਨੇ ਕੱਪੜੇ ਉਦਾਂ ਦੇ ਪਾਏ ਹੋ ਸੀ, ਤੇ ਉਹ ਸਨੈਚ ਕਰਕੇ ਵੀ ਲੈ ਜਾਂਦੀਆਂ, ਜਿਹੜੀਆਂ ਗਲਾਂ ਦੇ ਵਿੱਚ ਬੀਬੀਆਂ ਨੇ ਕੋਈ ਆਪਣਾ ਪਾਇਆ ਹੁੰਦਾ ਜਾਂ ਕੰਨਾਂ 'ਚ ਵਾਲੀਆਂ ਪਾਈਆਂ ਹੁੰਦੀਆਂ। ਸੋ ਉਹਦੇ ਬਾਰੇ ਆਪਾਂ ਡਿਸਕਸ ਕਰ ਰਹੇ ਹਾਂ ਵੀ ਤਾਂ ਕਿ ਆਪਣੀ ਕਮਿਊਨਿਟੀ ਪੂਰੀ ਅਲਰਟ ਰਹੇ। ਬਹੁਤ
ਬਹੁਤ ਵੱਡੀ ਗਿਣਤੀ 'ਚ ਕੇਸ ਹੋ ਰਹੇ ਆ। ਵੱਡੇ ਸਟੋਰਾਂ 'ਚ ਤਾਂ ਆਪਾਂ ਦੇਖਿਆ ਸੀ ਸਮੈਸ਼ ਐਂਡ ਗ੍ਰੈਬ, ਉਹ 20-20 25-25 ਜਾਂਦੇ ਸਮਾਨ ਲੁੱਟ ਕੇ ਭੱਜ ਜਾਂਦੇ ਆ। ਹੁਣ ਕੀ ਹੁੰਦਾ, ਕਈ ਵਾਰੀ ਆਪਣੀ ਕੋਈ ਧੀ ਭੈਣ ਜਿਹੜੀ ਆ ਉਹ ਕੱਲੀ ਗਈ ਆ ਸਟੋਰ ਤੇ, ਜਦੋਂ ਸਮਾਨ ਲੈ ਕੇ ਆ ਰਹੇ ਆ ਕਾਰਟ 'ਚ, ਤੇ ਤੁਹਾਡਾ ਧਿਆਨ ਆਪਣੇ ਵੱਸ ਹੁੰਦਾ ਆ, ਤੇ ਉਹ ਦੇਖਦੇ ਆ ਜਦੋਂ ਤੁਸੀਂ ਡਿੱਕੀ ਖੋਲਣੀ ਆ, ਸਮਾਨ ਰੱਖਣਾ, ਉਹਨੇ ਪਰਸ ਖੋਹ ਕੇ ਲੈ ਜਾਣਾ ਆ। ਤੇ ਕਈ ਵਾਰੀ ਕਾਰ ਦੇ ਵਿੱਚ ਚਾਬੀਆਂ ਹੁੰਦੀਆਂ, ਕਾਰ ਹੀ ਚਲਾ ਕੇ ਲੈ ਜਾਂਦੇ ਆ। ਸੋ ਉਹਦੇ ਲਈ ਅਲਰਟ ਹੋਣਾ ਬਹੁਤ ਜ਼ਰੂਰੀ ਆ। ਉਹ ਆਪਣੇ, ਤੁਸੀਂ ਜੇ ਕਿਸੇ ਨਾਲ ਏਦਾਂ ਵਾਪਰਿਆ ਹੋਇਆ ਹੋਵੇ ਜਾਂ ਤੁਹਾਡੇ ਕੋਲ ਕੋਈ ਸੇਫਟੀ ਟਿਪ ਆ, ਉਹ ਜ਼ਰੂਰ ਸਾਂਝੀ ਕਰੋ, ਤਾਂ ਕਿ ਜਿਹੜੇ ਜਿੰਨੇ ਵੀ ਸਾਡੇ ਸਰੋਤੇ ਆ ਉਹ ਅਲਰਟ ਰਹਿਣ। ਸੋ ਪਹਿਲਾਂ ਤਾਂ ਇਹ ਆ ਵੀ ਜੇ ਤੁਹਾਨੂੰ ਲੱਗਦਾ ਕੋਈ ਤੁਸੀਂ ਡਰੇ ਹੋਏ ਮਹਿਸੂਸ ਕਰਦੇ, ਕੁਛ ਸ਼ੱਕ ਪੈਂਦੀ ਆ ਨਾ, ਰੌਲਾ ਪਾ ਸਕਦੇ ਤੁਸੀਂ ਉੱਥੇ, ਹੈਲਪ ਕਹਿ ਸਕਦੇ ਆ। ਤੇ ਕੌਨਫੀਡੈਂਸ ਪੂਰਾ ਰੱਖੋ, ਆਬਜ਼ਰਵੈਂਟ ਪੂਰੇ ਹੋਣੇ ਚਾਹੀਦੇ ਆ। ਇਹ ਨਹੀਂ ਵੀ ਤੁਸੀਂ ਵਾਪਸ ਆ ਰਹੇ ਆ ਸਮਾਨ ਲੈ ਕੇ ਤੇ ਪਰਸ ਤੁਹਾਡਾ ਉੱਪਰ ਰੱਖਿਆ ਆ ਤੇ ਚਾਬੀ ਵੀ, ਤੇ ਮੁੜ ਕੇ ਉਹ ਚਾਬੀ ਵੀ ਨਾਲ ਹੀ ਲੈ ਜਾਣ। ਜਾਂ ਕਈ ਵਾਰੀ ਕੀ ਆ ਵੀ ਜਦੋਂ ਤੁਸੀਂ ਆ ਕੇ ਚਾਬੀ ਵਿੱਚ ਪਾਤੀ, ਪਰਸ ਮੂਹਰੇ ਰੱਖਦਾ ਤੇ ਪਿੱਛੋਂ ਗਰੋਸਰੀ ਰੱਖਣ ਲੱਗੇ ਆ, ਤੇ ਉਹ ਕਾਰ ਭਜਾ ਕੇ ਲੈ ਜਾਣ। ਸੋ ਜੇ ਇਨ ਕੇਸ ਉਹ ਤੁਹਾਡੇ ਕੋਲ ਆ ਵੀ ਜਾਂਦੇ ਆ, ਵੀ ਲੱਗਦਾ ਵੀ ਗਨ ਵੀ ਹੋ ਸਕਦੀ ਹੈ, ਤੁਸੀਂ ਉਹਨਾਂ ਦੇ ਮਗਰ ਭੱਜੋ ਨਾ। ਏਦਾਂ ਨਾ ਹੋਵੇ, ਪੈਸੇ ਤਾਂ ਚਲੋ ਫਿਰ ਵੀ ਬਾਅਦ 'ਚ ਮਿਲ ਜਾਣੇ, ਪ੍ਰਾਪਰਟੀ ਵੀ ਮਿਲ ਜਾਊਗੀ, ਬੰਦੇ ਦੀ ਜ਼ਿੰਦਗੀ ਨਹੀਂ ਮਿਲਦੀ ਹੈਗੀ। ਇਹ ਅਲਰਟ ਹੋਣਾ ਬਹੁਤ ਜ਼ਰੂਰੀ ਆ। ਪਿੱਛੇ ਜਿਹਾ ਸਾਡੇ ਸੈਨੋਜ਼ੇ ਪਾਰਕ ਵਿੱਚ ਵੀ ਹੋਇਆ ਸੀ। ਇੱਕ ਪਾਰਕ 'ਚ ਬਜ਼ੁਰਗ ਜਾਂਦੇ ਸੀ, ਤਾਸ਼ ਤੂਸ਼ ਖੇਲਦੇ ਹੁੰਦੇ ਸੀ, ਇਹ 54 ਸਾਲਾਂ ਦੀ ਗੱਲ ਆ। ਤੇ ਉਹ ਕੁਛ ਆਏ ਰੋਬਰ, ਉਹਨਾਂ ਨੇ ਸਾਰੇ ਉਹਨਾਂ ਦੇ ਪਰਸ ਪੁਰਸ ਲਾ ਲਏ, ਤੇ ਉਹ ਚੁੱਪ ਕਰਕੇ ਘਰਾਂ ਨੂੰ ਆ ਗਏ। ਇਹ ਨਹੀਂ ਹੋਇਆ ਬਾਅਦ 'ਚ ਤੁਸੀਂ ਪੁਲਿਸ ਨੂੰ ਵੀ ਕਾਲ ਕਰੋ, ਬਾਅਦ 'ਚ ਆ ਕੇ ਉਹਨਾਂ ਨੇ ਦੱਸਿਆ ਵੀ ਸਾਡੇ ਨਾਲ ਏਦਾਂ ਹੋਈ ਸੀ। ਸੋ ਇਹ ਬਹੁਤ ਜ਼ਿਆਦਾ ਕੁਛ ਹੋ ਰਿਹਾ ਆ। ਜਦੋਂ ਤੁਸੀਂ ਜਾਂਦੇ ਆ ਗਰੋਸਰੀ ਖਰੀਦਣ ਜਾਂਦੇ, ਕੁਛ ਵੀ, ਪਹਿਲੀ ਗੱਲ ਤਾਂ ਦਿਨੇ ਦਿਨੇ ਜਾਓ। ਜੇ ਸ਼ਾਮ ਜਾਂ ਰਾਤ ਨੂੰ ਜਾਣਾ ਤਾਂ 2 ਜਣੇ ਹੋਣ, ਹਸਬੈਂਡ ਵਾਈਫ, ਜਾਂ ਕੋਈ ਬੱਚਾ ਨਾਲ ਹੋਵੇ, ਜਾਂ ਗ੍ਰੈਂਡ ਪੇਰੈਂਟ, ਫਾਦਰ, ਕੋਈ ਵੀ ਹੋ ਸਕਦਾ ਜੀ। ਜੀ, ਬਿਲਕੁਲ ਜੀ। ਸੋ ਅਲਰਟ, ਸਤਰਕਤਾ ਜਿਹੜੀ ਉਹ ਬਹੁਤ ਜ਼ਿਆਦਾ ਜਿਹੜੀ ਇਹਨਾਂ ਮਾਮਲਿਆਂ ਦੇ ਵਿੱਚ ਜ਼ਰੂਰੀ ਆ। ਤੇ ਨਾਲ ਹੀ ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਜੇ ਕੋਈ ਇੱਦਾਂ ਦਾ ਸਰਫਰਾ ਆ ਹੀ ਗਿਆ ਆ ਤੁਹਾਡੇ ਮੂਹਰੇ, ਤਾਂ ਆਪਣੀ ਜਾਨ ਦੀ ਸੇਫਟੀ ਜਿਹੜੀ ਉਹ ਤੁਸੀਂ ਪਹਿਲੋਂ ਰੱਖਣੀ ਆ। ਬਾਕੀ ਬਹੁਤ ਸਾਰੇ ਕਾਉਂਟਰੀਜ਼, ਬਹੁਤ ਸਾਰੇ ਸੂਬਿਆਂ ਦੇ ਵਿੱਚ ਸਟੈਂਡ ਯੂਅਰ ਗਰਾਊਂਡ ਦੇ ਰੂਲ ਹੁੰਦੇ ਆ। ਪਰ ਆਪਣੇ ਬਹੁਤੇ ਜਿਹੜੇ ਲਿਸਨਰਸ ਜਾਂ ਜਿਹੜੇ ਦਰਸ਼ਕ ਆ, ਉਹ ਆਈ ਡੋਂਟ ਨੋ ਵੀ ਫਾਇਰ ਆਰਮ ਉਹਨਾਂ ਨੇ ਰੱਖਦੇ ਆ ਜਾਂ ਨਹੀਂ ਰੱਖਦੇ, ਕਿੱਦਾਂ ਯੂਜ਼ ਕਰ ਸਕਦੇ, ਕਿੱਦਾਂ ਨਹੀਂ ਯੂਜ਼ ਕਰਨਾ, ਉਹ ਇੱਕ ਡਿਫਰੈਂਟ ਜਿਹੜਾ ਉਹ ਟੌਪਿਕ ਆ। ਪਰ ਬੰਦਾ ਕਈ ਵਾਰੀ ਸੋਚਦਾ ਵੀ ਮੇਰੇ ਕੋਲ ਉਹ ਚੀਜ਼ ਹੋਵੇ ਤਾਂ ਮੈਂ ਆਪਣੇ ਆਪ ਨੂੰ ਜ਼ਿਆਦਾ ਸੇਫ ਜਿਹੜਾ ਉਹ ਸਮਝਦਾ। ਪਰ ਤੁਹਾਨੂੰ ਸੂਬੇ ਦੇ ਕਾਨੂੰਨਾਂ ਦੇ ਮੁਤਾਬਕ ਹੀ ਉਹ ਚੀਜ਼ ਜਿਹੜੀ ਉਹ ਮਿਲਦੀ ਆ। ਰੀਸੈਂਟਲੀ ਜਦੋਂ ਆਪਾਂ ਸੈਲਮਾ ਨਗਰ ਕੀਰਤਨ ਦੇ ਉੱਤੇ ਪਹੁੰਚੇ ਸੀਗੇ, ਤਾਂ ਇੱਕ ਸ਼ੈਰਿਫ ਲਈ ਕੈਂਡੀਡੇਟ ਖੜੇ ਸੀਗੇ ਉੱਥੇ। ਉਹਨਾਂ ਨੂੰ ਵੀ ਇਹ ਸਵਾਲ ਜਿਹੜਾ ਉਹ ਕੀਤਾ ਗਿਆ ਵੀ ਤੁਸੀਂ ਕੀ ਜਿਹੜਾ ਸ਼ੈਰਿਫ ਜੇ ਤੁਸੀਂ ਬਣਦੇ ਆ, ਤੁਸੀਂ ਕਿੱਦਾਂ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਟੈਕਲ ਕਰੋਗੇ, ਵੀ ਇਹ ਬਹੁਤ ਸਾਰੀਆਂ ਪ੍ਰੋਬਲਮ ਆ। ਕਹਿੰਦੇ ਵੀ ਜਿਹੜੇ ਸੈਕਰਾਮੈਂਟੋ 'ਚ ਬੈਠੇ ਲੋਕ ਆ, ਉਹਨਾਂ ਨੂੰ ਅਕਲ ਨੂੰ ਹੱਥ ਮਾਰਨਾ ਚਾਹੀਦਾ। ਇੱਦਾਂ ਦੇ ਜਿਹੜੇ ਕਾਨੂੰਨਾਂ ਦੇ ਵਿੱਚ ਥੋੜ੍ਹੀ ਜਿਹੀ ਸਖਤੀ ਜਿਹੜੀ ਉਹ ਨਾਲ ਦੇ ਨਾਲ ਲਿਆਉਣ ਦੀ ਜ਼ਰੂਰਤ ਹੈਗੀ ਆ। ਬਾਕੀ ਉਹਨਾਂ ਨੇ ਕਿਹਾ ਵੀ ਮੈਂ ਜਿਹੜੀ ਕਾਊਂਟੀ ਦਾ ਜੇ ਸ਼ੈਰਿਫ ਬਣਦਾ ਆ, ਤੇ ਜਿੰਨੀਆਂ ਵੀ ਕਾਊਂਟੀ ਦੇ ਵਿੱਚ ਸ਼ਹਿਰ ਹੁੰਦੇ ਆ, ਉਹਨਾਂ ਦੇ ਲਾ ਐਨਫੋਰਸਮੈਂਟ ਨੂੰ ਪੂਰੀ ਸਪੋਰਟ ਜਿਹੜੀ ਉਹ ਮੇਰੀ ਹੋਊਗੀ, ਇੱਕ ਦੂਜੇ ਦੀ ਹੋਊਗੀ, ਤਾਂ ਜੋ ਇੱਦਾਂ ਦੀਆਂ ਵਾਰਦਾਤਾਂ ਜਿਹੜੀਆਂ ਉਹ ਘਟਣ। ਖੌਫ ਜਿਹੜਾ ਕਿਤੇ ਨਾ ਕਿਤੇ ਇਹ ਘਟ ਰਿਹਾ ਹੈਗਾ ਆ। ਸੋ ਆਈ ਡੋਂਟ ਨੋ ਇਹ ਹੁਣ ਕੱਲਾ ਪ੍ਰੋਪੋਜੀਸ਼ਨ 47 ਦੇ ਕਰਕੇ ਹੀ ਘਟ ਰਿਹਾ, ਕਿਉਂਕਿ ਪ੍ਰੋਪੋਜੀਸ਼ਨ 47 ਤਾਂ ਹੁਣ ਲਾਗੂ ਹੋਇਆ ਨੂੰ 2014 ਦੀ ਹੋਈ ਆ। ਇਹ ਹੁਣ ਰੀਸੈਂਟਲੀ ਜਿਹੜਾ ਇਸ ਦੇ ਵਿੱਚ ਐਕਟੀਵਿਟੀ ਬਹੁਤ ਜ਼ਿਆਦਾ ਜਿਹੜੀ ਸਮੈਸ਼ ਐਂਡ ਗ੍ਰੈਬ ਦੀ ਜਿਹੜੀ ਉਹ ਵਧੀ ਆ। ਜਿਉਂ-ਜਿਉਂ ਲੋਕ ਜ਼ਿਆਦਾ ਖਾਲੀ ਰਹੇ, ਵਿਹਲੇ ਰਹੇ ਆ ਇਸ ਕੋਵਿਡ ਦੇ ਲੋਕਡਾਊਨ ਦੇ ਦੌਰਾਨ, ਇਹਨਾਂ ਦੇ ਵਿੱਚ ਇੱਦਾਂ ਦਾ ਕਹਿ ਸਕਦੇ ਆ ਵੀ ਇੱਕ ਪਨਪਿਆ ਹੈਗਾ, ਜਿਸ ਨੇ ਇੱਦਾਂ ਦੀਆਂ ਚੋਰੀ ਚਕਾਰੀ, ਥੈਫਟ ਦੀਆਂ ਜਿਹੜੀਆਂ ਵਾਰਦਾਤਾਂ ਨੂੰ ਬਹੁਤ ਜ਼ਿਆਦਾ ਜਿਹੜਾ ਉਹ ਵਧਾ ਦਿੱਤਾ ਹੈਗਾ। ਹਾਂਜੀ, ਬਿਲਕੁਲ, ਬਿਲਕੁਲ। ਲੁੱਟ ਦੀਆਂ ਵਾਰਦਾਤਾਂ ਬਹੁਤ ਜ਼ਿਆਦਾ ਵਧੀਆਂ ਨੇ, ਤੇ ਜਿਹੜਾ ਤੁਸੀਂ ਕੋਵਿਡ ਦਾ ਕੋਟ ਕੀਤਾ ਆ, ਇਹ ਬਿਲਕੁਲ ਗੱਲ ਸਹੀ ਹੈ ਵੀ ਪੁਲਿਸ ਦੀ ਜਿਹੜੀ ਰਿਸਰਚ ਆ, ਜਾਂ ਹੋਰ ਜਿਹੜੀਆਂ ਅਥਾਰਟੀਜ਼ ਜਾਂ ਕਹਿ ਲਓ ਏਜੰਸੀਜ਼ ਇਹ 'ਤੇ ਸਰਚ ਕਰਦੀਆਂ ਵਾ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਵੀ ਕੋਵਿਡ ਪੈਂਡੇਮਿਕ ਤੋਂ ਬਾਅਦ ਇਹਨਾਂ ਘਟਨਾਵਾਂ ਦੇ ਵਿੱਚ ਬਹੁਤ ਕਾਫੀ ਇਜ਼ਾਫਾ ਹੋਇਆ, ਖਾਸ ਕਰਕੇ ਕਾਰ ਥੈਫਟ ਨੂੰ। ਤੇ ਜਿਹੜੀਆਂ ਲੁੱਟ ਦੀਆਂ ਵਾਰਦਾਤਾਂ ਨਾ ਰਾਜੀ, ਇਹ ਅਸਲ ਦੇ ਵਿੱਚ ਡਿਬੇਟ ਕਦੋਂ ਸ਼ੁਰੂ ਹੋਈ ਸੀ, ਮਤਲਬ ਕਦੋਂ ਅਸੀਂ ਇਹਦੇ 'ਚ ਜ਼ਿਆਦਾ ਇਨਵੋਲਵ ਹੋਏ ਹਾਂ। ਇੱਕ ਵਾਰੀ ਇਸੇ ਇਲਾਕੇ ਦੇ ਵਿੱਚ ਹੀ ਗੱਲ ਹੈ, ਉਹਨਾਂ ਦੀ ਉਮਰ ਸੀਗੀ 68-69 ਸਾਲ, ਸ਼ਾਇਦ 70 ਸਾਲ ਹੋਊਗੀ। ਗੁਰਚਰਨ ਸਿੰਘ ਗਿੱਲ ਉਹਨਾਂ ਦਾ ਨਾਮ ਸੀਗਾ। ਸ਼ੀਲਡ ਐਕਸਪ੍ਰੈਸ ਮਾਰਟ ਦੀ ਘਟਨਾ ਵਾ, ਜਿੱਥੇ ਇੱਕ ਸਟੋਰ ਦੇ ਉੱਤੇ ਚੋਰੀ ਕਰਨ ਗਿਆ ਸੀ ਕਿ ਮੁੰਡਾ, ਫਰੈਜ਼ਨੋ ਪੁਲਿਸ ਡਿਪਾਰਟਮੈਂਟ ਦਾ ਇਹ ਗੱਲ ਕਹਿਣੀ ਹੈ, ਤੇ ਚੋਰੀ ਕਰਨ ਗਏ ਨੇ ਇੱਕ ਗੁਰਚਰਨ ਸਿੰਘ ਗਿੱਲ ਦਾ ਕਤਲ ਕਰ ਦਿੱਤਾ ਸੀਗਾ। ਤੇ ਉਸ ਤੋਂ ਬਾਅਦ ਮਤਲਬ ਬੜੀਆਂ ਇਹ ਚੀਜ਼
ਸਾਡੇ ਜਿਹੜੇ ਭਾਈਚਾਰੇ ਦੇ ਲੋਕ ਆ ਉਹਨਾਂ ਨੂੰ ਵੀ ਲੱਗਿਆ ਕਿ ਯਾਰ ਇਹ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਹੋ ਰਿਹਾ ਤੇ ਇੱਥੇ ਨਹੀਂ ਰੁਕਿਆ। ਫਿਰ ਉਸ ਤੋਂ ਬਾਅਦ ਇੱਕ 17 ਸਾਲਾਂ ਦਾ ਮੁੰਡਾ ਸੀਗਾ ਜਿਹੜਾ ਤਰਨਤਾਰਨ ਨਾਲ ਸ਼ਾਇਦ ਉਹਦਾ ਰੱਖਦਾ ਸੀ ਸੰਬੰਧ, ਤੇ ਉਹ ਮੁੰਡੇ ਨੂੰ ਵੀ ਲੁੱਟ ਦੇ ਇਰਾਦੇ ਨਾਲ ਜਿਹੜਾ ਕਤਲ ਉਹਦਾ ਕਰ ਦਿੱਤਾ ਗਿਆ ਸੀਗਾ। ਧਰਮਪ੍ਰੀਤ ਸਿੰਘ ਜੱਸੜ ਉਹਦਾ ਨਾਮ ਸੀਗਾ। 21 ਸਾਲਾ ਸੌਰੀ 21 ਸਾਲਾ ਮੁੰਡਾ ਸੀਗਾ। 2017 ਦੀ ਘਟਨਾ, ਨਵੰਬਰ ਮਹੀਨੇ ਦੀ। ਤੇ ਉਦੋਂ ਜਿਹੜਾ ਹਥਿਆਰਬੰਦ ਲੁਟੇਰੇ ਸੀਗੇ ਉਹਨਾਂ ਨੇ ਜਿਹੜਾ ਵਾ ਇਹਦੇ ਮੁੰਡੇ ਉੱਤੇ ਗੋਲੀ ਚਲਾਤੀ ਸੀਗੀ। ਕੈਲੀਫੋਰਨੀਆ ਦੀ ਇਹ ਘਟਨਾ ਵਾ। ਉਦੋਂ ਵੀ ਇੱਕ ਬਹੁਤ ਵੱਡੀ ਬਹਿਸ ਚੱਲੀ ਸੀਗੀ, ਪਰ ਮੈਨੂੰ ਲੱਗਦਾ ਕਿ ਇਹਦੇ ਬਾਰੇ ਬਿਹਤਰ ਸਾਡੇ ਦਰਸ਼ਕ ਸਰੋਤੇ ਜਾਂ ਤੁਸੀਂ ਦੱਸ ਸਕਦੇ ਹੋ ਵੀ ਇਹਨਾਂ ਬਹਿਸਾਂ ਤੋਂ ਬਾਅਦ ਕੀ ਵਾਕਈ ਇਹ ਡਿਸਕੋਰਸ ਦਾ ਹਿੱਸਾ ਚੀਜ਼ਾਂ ਬਣੀਆਂ ਸੀ, ਕਿ ਵਾਕਈ ਇਹਨਾਂ ਉੱਤੇ ਨੱਥ ਪਾਉਣ ਦੇ ਲਈ ਕੁਝ ਰਿਫਾਰਮਸ ਹੋਏ ਜਾਂ ਕੁਝ ਹੋਇਆ? ਜੀ ਜੀ ਬਿਲਕੁਲ, ਇੱਦਾਂ ਦੀ ਹੋਈ ਇੱਕ ਘਟਨਾ 2017 'ਚ ਵਾਪਰੀ ਸੀਗੀ। 32 ਸਾਲਾਂ ਦਾ ਇੱਕ ਆਪਣਾ ਨੌਜਵਾਨ ਮੁੰਡਾ, ਉਹ ਸਟੋਰ ਦੇ ਉੱਤੇ ਕੰਮ ਕਰ ਰਿਹਾ ਸੀ। ਉਹਦੀ ਇੱਕ ਬੰਦੇ ਦੇ ਨਾਲ ਬਹਿਸ ਹੋਈ ਸਿਗਰਟ ਦੇ ਮਾਮਲੇ 'ਚ। ਉਦੋਂ ਤਾਂ ਉਹ ਬੰਦਾ ਉੱਥੋਂ ਛੱਡ ਗਿਆ, ਭੱਜ ਗਿਆ। ਬਾਅਦ 'ਚ ਕੱਪੜੇ ਬਦਲ ਕੇ ਆਇਆ। ਜਦੋਂ ਉਹ ਆਪਣਾ ਮੁੰਡਾ ਜਗਜੀਤ ਸ਼ਾਇਦ ਉਸਦਾ ਨਾਮ ਸੀਗਾ, ਉਹ ਸਟੋਰ ਬੰਦ ਕਰ ਰਿਹਾ ਸੀ ਜਾਂ ਸਿਕਿਉਰ ਕਰ ਰਿਹਾ ਸੀ, ਉਦੋਂ ਉਸ ਦੇ ਉੱਤੇ ਇਸ 23 ਸਾਲਾਂ ਦੇ ਲੈਸਟਰ ਪੋਟੀਲੋ ਨਾਂ ਦੇ ਬੰਦੇ ਨੇ ਹਮਲਾ ਕਰ ਦਿੱਤਾ ਤੇ ਜਗਜੀਤ ਸਿੰਘ ਨੂੰ ਥਾਂ ਹੀ ਮਾਰ ਦਿੱਤਾ। ਸੋ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਆ ਰਹਿ ਕੇ ਹੁੰਦੀਆਂ ਰਹੀਆਂ। ਇਹ ਕੋਈ ਪਹਿਲੀ ਜਾਂ ਆਖਰੀ ਘਟਨਾ ਨਹੀਂ ਆ। ਜੇ ਹੁਣ ਇਹ ਵੀ ਕਹਿ ਦਈਏ ਨਾ ਵੀ ਅਸੀਂ ਬਹੁਤ ਜ਼ਿਆਦਾ ਸਖਤ ਕਾਨੂੰਨ ਕਰ ਦਈਏ ਤੇ ਸ਼ਾਇਦ ਕ੍ਰਾਈਮ ਜਿਹੜਾ ਉਹ ਟੋਟਲੀ ਮਿਟ ਜਾਊਗਾ ਦੁਨੀਆ ਤੋਂ, ਇੱਦਾਂ ਨਹੀਂ ਹੁੰਦਾ। ਇਹ ਵੀ ਜਿਹੜਾ ਆ ਉਹ ਨਹੀਂ ਹੋ ਸਕਦਾ। ਆਪਾਂ ਨੂੰ ਇਹ ਵੀ ਚੀਜ਼ ਜਿਹੜੀ ਸਮਝਣ ਦੀ ਲੋੜ ਆ। ਜਿਹੜੇ ਇਸ ਫਿਤਰਤ ਵਾਲੇ ਲੋਕ ਆ, ਉਹਨਾਂ ਨੇ ਕੋਈ ਨਾ ਕੋਈ ਬਹਾਨਾ, ਕੋਈ ਨਾ ਕੋਈ ਤਰੀਕਾ ਜਿਹੜਾ ਉਹ ਲੱਭਣਾ ਆ। ਆਪਾਂ ਆਪਣੀ ਸੇਫਟੀ ਦੇ ਲਈ ਜਿਹੜੇ ਆ ਹੋਰ ਜ਼ਿਆਦਾ ਜ਼ਿੰਮੇਵਾਰ ਬਣਨ ਦੀ ਕੋਸ਼ਿਸ਼ ਕਰੀਏ। ਪੁਲਿਸ ਡਿਪਾਰਟਮੈਂਟਸ ਉਹਨਾਂ ਦੇ ਉੱਤੇ ਆਲਰੇਡੀ ਕਈ ਹੋਰ ਤਰੀਕੇ ਦੀਆਂ ਜਿਹੜੀਆਂ ਆ ਸਮੱਸਿਆਵਾਂ ਦੇ ਵਿੱਚੋਂ ਉਹ ਲੰਘ ਰਹੇ ਆ। ਉਹ ਪਾਪੂਲੇਸ਼ਨ ਦੇਖੋ ਵਧੀ ਆ, ਪੁਲਿਸ ਆਫਿਸਰਸ ਉਹਨੇ ਜਿਹੜੇ ਲਾ ਐਨਫੋਰਸਮੈਂਟ ਵਾਲੇ ਉਸ ਜਿਹੜੀ ਗਰੋਥ ਦੇ ਬਰਾਬਰ ਜਿਹੜੇ ਆ ਨਹੀਂ ਵੱਧ ਸਕੇ। ਸੋ ਇੱਕ ਪੁਲਿਸ ਅਫਸਰ ਦੇ ਅੰਡਰ ਬਹੁਤ ਜ਼ਿਆਦਾ ਜਿਹੜੇ ਨਾਗਰਿਕ ਆ ਉਹ ਆ ਰਹੇ ਆ, ਜਿਸ ਕਰਕੇ ਉਹਨਾਂ ਨੂੰ ਕੰਟਰੋਲ ਕਰਨ ਦੇ ਵਿੱਚ ਕਹਿ ਸਕਦੇ ਆ ਵੀ ਥੋੜੀ ਔਖਿਆਈ ਦਾ ਸਾਹਮਣਾ ਕਰਨਾ ਪੈ ਰਿਹਾ। ਆਪਣੇ ਵੱਲੋਂ ਪਰ ਪੂਰੀ ਵਾਹ ਜਿਹੜੀ ਆ ਹਰ ਪਾਸੇ ਲਾ ਰਹੇ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੋਸ਼ਿਸ਼ਾਂ ਜਿਹੜੀਆਂ ਚੱਲ ਰਹੀਆਂ ਆ ਵੀ ਇਹਨਾਂ ਦੀ ਜਿਹੜੀ ਐਕਟੀਵਿਟੀ ਆ ਉਹ ਹੋਰ ਜ਼ਿਆਦਾ ਜਿਹੜੀ ਉਹ ਘਟ ਸਕੇ। ਹੁਣ ਤਾਂ ਪ੍ਰਵੀਨ ਜੀ ਮਸਲਾ ਇਹ ਬਣ ਚੁੱਕਾ ਆ ਸਮੈਸ਼ ਐਂਡ ਗ੍ਰੈਬ ਦਾ, ਕਹਿੰਦੇ ਵੀ ਗੈਂਗਸ ਵੀ ਇਹਦੇ ਵਿੱਚ ਇਨਵੋਲਵ ਹੋ ਚੁੱਕੇ ਆ। ਕੱਲੇ ਸਟੋਰਾਂ ਦੇ ਉੱਤੇ ਚਾਹੇ ਸਮਾਲ ਬਿਜ਼ਨੈਸਿਸ, ਉਹਨਾਂ ਦੇ ਉੱਤੇ ਹੀ ਚੋਰੀ ਦੇ ਮਾਮਲੇ ਜਿਹੜੇ ਉਹ ਨਹੀਂ ਵਧੇ ਸਮੈਸ਼ ਐਂਡ ਗ੍ਰੈਬ ਦੇ। LA ਦੇ ਵਿੱਚ LAPD ਨੇ ਇੱਕ ਨਵੀਂ ਰਿਪੋਰਟ ਪੇਸ਼ ਕੀਤੀ ਸੀ ਕੁਝ ਸਮਾਂ ਪਹਿਲਾਂ, ਲਾਸ ਐਂਜਲਸ ਟਾਈਮਜ਼ ਦੇ ਦੁਆਰਾ ਉਹ ਪ੍ਰਕਾਸ਼ ਕੀਤੀ ਗਈ ਸੀ। 17 LA ਦੇ ਗੈਂਗਸ ਫੋਲੋ ਹੋਮ ਰੋਬਰੀਜ਼, ਤੁਹਾਡੇ ਘਰ ਤੱਕ ਪਿੱਛਾ ਕਰਦੇ ਆ। ਫਿਰ ਇੱਧਰ ਜਦੋਂ ਤੁਸੀਂ ਗੱਡੀ ਚੋਂ ਸਮਾਨ ਕੱਢ ਰਹੇ ਆ ਜਾਂ ਉਹ ਵੇਖਦੇ ਆ ਵੀ ਇਹਦੇ ਕੋਲ ਮਾਲ ਮੱਤਾ ਜ਼ਿਆਦਾ ਆ, ਫਿਰ ਉਹਦੇ ਉੱਤੇ ਜਿਹੜਾ ਉਹ ਹਮਲਾ ਕਰਕੇ ਲੋਕਾਂ ਦੇ ਘਰਾਂ 'ਚ ਲੋਕਾਂ ਦੀ ਪ੍ਰਾਪਰਟੀ ਦੀ ਜਿਹੜੀ ਉਹ ਚੋਰੀ ਕਰ ਰਹੇ ਹੈਗੇ ਆ। ਸੋ LAPD ਨੇ ਇਹ ਚਿੰਤਾ ਜਿਹੜੀ ਉਹ ਜ਼ਾਹਰ ਕੀਤੀ ਹੈਗੀ। ਸੋ ਸਮੱਸਿਆ ਕਾਫੀ ਜ਼ਿਆਦਾ ਜਿਹੜੀ ਉਹ ਵਧੀ ਆ। ਹੁਣ ਮੰਨ ਸਕਦੇ ਆ ਵੀ ਕੋਈ ਜਿਹੜੇ ਪ੍ਰੋਗਰੈਸਿਵ ਜਿਹੜੇ ਕਹਿੰਦੇ ਆ ਵੀ ਅਸੀਂ ਜੀ ਜਿਹੜੀ ਇਨਕਾਰਸੋਨੇਸ਼ਨ ਰੇਟ ਆ ਉਸ ਨੂੰ ਘਟਾਉਣਾ ਆ, ਪਰ ਲੋਕਾਂ ਦੇ ਵਿੱਚ ਸੇਫਟੀ ਦਾ, ਲੋਕਾਂ ਦੇ ਵਿੱਚ ਉਹਨਾਂ ਨੂੰ ਇਹ ਜਿਹੜਾ ਡਰ ਇਸ ਟਾਈਮ ਮਹਿਸੂਸ ਕਰ ਰਹੇ ਆ, ਉਸ ਨੂੰ ਕਿੱਦਾਂ ਖਤਮ ਕੀਤਾ ਜਾਵੇ, ਕਿਸ ਤਰੀਕੇ ਦੇ ਨਾਲ ਉਹ ਡਰ ਹਟ ਕੇ ਤੇ ਕਿਸ ਤਰੀਕੇ ਦੇ ਨਾਲ ਲੋਕ ਸੁਰੱਖਿਅਤ ਮਹਿਸੂਸ ਕਰਨ, ਉਸ ਪਾਸੇ ਵੱਲ ਨੂੰ ਵੀ ਜਿਹੜੇ ਕਦਮ ਆ ਹੁਣ ਸਖਤ ਜਿਹੜੇ ਉਹ ਚੱਕਣ ਦੀ ਜ਼ਰੂਰਤ ਆ ਚੁੱਕੀ ਆ। ਹਾਂਜੀ ਬਿਲਕੁਲ, ਕਦਮ ਤਾਂ ਸਖਤ ਜਿਹੜੇ ਚੱਕਣੇ ਪੈਣਗੇ ਰਾਜ ਜੀ। ਔਰ ਦੂਜੀ ਗੱਲ ਇਹ ਹੈ ਵੀ ਅਸੀਂ ਇਹਦੇ ਉੱਤੇ ਜਿਹੜਾ ਅੱਜ ਪ੍ਰੋਗਰਾਮ ਕਰ ਰਹੇ ਹਾਂ ਦਾ ਮਕਸਦ ਇਹੀ ਹੈ ਕਿ ਆਪਾਂ ਇਹਨਾਂ ਘਟਨਾਵਾਂ ਦੇ ਨਾਲ ਸਿੱਝੀਏ ਕਿਵੇਂ, ਇਹ ਸਾਡਾ ਵੱਡਾ ਸਵਾਲ ਆ। ਕਿਉਂਕਿ ਜਾਣਾ ਤਾਂ ਸਾਰੇ ਕੰਮਕਾਰ ਕਰਨ ਵਾਲੇ ਲੋਕ ਨੇ, ਜਾਣਾ ਹਰੇਕ ਨੂੰ ਬਾਹਰ ਪੈਂਦਾ ਹੀ ਹੈ। ਤੇ ਜਦੋਂ ਸਾਡੇ ਮਗਰ ਘਰ ਦੇ ਜਾਂ ਸਾਡੇ ਤੋਂ ਬਾਅਦ ਸਾਡੀਆਂ ਬੀਬੀਆਂ, ਸਾਡੀਆਂ ਮਾਵਾਂ ਭੈਣਾਂ ਗਰੋਸਰੀ ਲੈਣ ਜਾਂਦੀਆਂ ਨੇ, ਸ਼ਾਪਿੰਗ ਮਾਲ ਦੇ ਵਿੱਚ ਜਾਂਦੀਆਂ ਨੇ ਜਾਂ ਕਿਤੇ ਵੀ ਆਪਣੀ ਕਾਰ ਪਾਰਕ ਕਰਦੀਆਂ ਨੇ, ਤਾਂ ਉਹ ਇਹਨਾਂ ਘਟਨਾਵਾਂ ਤੋਂ ਬਚ ਕਿਵੇਂ ਸਕਣ, ਇਹ ਆਪਣੇ ਪ੍ਰੋਗਰਾਮ ਦਾ ਵਿਸ਼ਾ ਰਾਜ ਜੀ। ਹੁਣ ਆਪਾਂ ਨੂੰ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਣਾ ਪੈਣਾ ਵਾ ਇਸ ਪ੍ਰੋਗਰਾਮ ਦੇ ਵਿੱਚ। ਉਸ ਤੋਂ ਬਾਅਦ ਸਾਡੇ ਜਿੰਨੇ ਵੀ ਦਰਸ਼ਕ ਕਾਲਾਂ ਕਰ ਰਹੇ ਨੇ ਉਹਨਾਂ ਦੀਆਂ ਕਾਲਸ ਦੇ ਉੱਤੇ ਚਰਚਾ ਜਿਹੜੀ ਆ ਲਗਾਤਾਰ ਆਪਾਂ ਜਾਰੀ ਰੱਖਾਂਗੇ ਜੀ। ਸੋ ਕਾਲ ਕਰ ਸਕਦੇ ਹੋ ਸਰੋਤਿਓ ਨੰਬਰ 408 272 52 100 ਦੇ ਉੱਤੇ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM KLHC Bakersfield 1350 AM KOBO Yuba City 1450 AM KIID Sacramento 1470 AM KCVR Lodi Stockton 1570 AM ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ USA 4082725200 408-272-5200। ਪੰਜਾਬੀ ਰੇਡੀਓ USA ਦੀ ਐਪ ਨੂੰ ਅੱਜ ਹੀ ਡਾਊਨਲੋਡ ਕਰੋ। ਆਪਣੇ ਐਪਲ ਦੇ ਆਈਫੋਨ, ਆਈਪੈਡ ਜਾਂ ਗੂਗਲ ਦੇ ਐਂਡਰੋਇਡ ਫੋਨਸ ਦੇ ਉੱਤੇ ਸਰਚ ਕਰੋ ਪੰਜਾਬੀ ਰੇਡੀਓ USA। ਅਜੋਕੇ ਸਮੇਂ ਢੰਗ ਦਾ ਰਿਸ਼ਤਾ ਲੱਭਣਾ ਬੜਾ ਹੀ ਔਖਾ ਹੋ ਗਿਆ ਹੈ। ਪਰਦੇਸ 'ਚ ਤੇ ਇਸ ਔਖਲ ਦਾ ਨਾ ਹੀ ਪੁੱਛੋ। ਇਹ ਵੀ ਭਲਾ ਕੋਈ ਕੰਮ ਹੈ? ਮਤਲਬ ਇਹ ਕਿ ਇਹ ਮਸਲਾ ਹੁਣ ਪੰਜਾਬੀ ਰੇਡੀਓ USA ਨੇ ਮੁਕਾ ਦਿੱਤਾ ਹੈ। ਨਾ ਉਹ ਕਿਦਾਂ? ਤੁਸੀਂ ਰਿਸ਼ਤਾ ਕਰਨਾ ਹੈ, ਰਿਸ਼ਤੇ ਦੀ ਭਾਲ ਚੋ ਜਾਂ ਰਿਸ਼ਤੇ ਬਾਰੇ ਕੋਈ ਵੀ ਚਿੰਤਾ ਲਈ ਫਿਰਦੇ ਹੋ ਤੇ ਪੰਜਾਬੀ ਰੇਡੀਓ USA ਤੇ ਇਸ ਬਾਰੇ ਐਡ ਚਲਾਓ। ਜੇ ਤੁਸੀਂ ਵੀ ਆਪਣੀ ਕਾਕੀ ਕਾਕਾ ਹੈ ਵਿਆਹੁਣਾ ਤੇ ਪੰਜਾਬੀ ਰੇਡੀਓ US ਤੇ ਐਡ ਹੈ ਚਲਾਉਣਾ। ਵਧੇਰੀ ਜਾਣਕਾਰੀ ਲਈ ਟੈਲੀਫੋਨ ਨੰਬਰ ਹੈ 4082725200 4082725200। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved। Zender Mortgage, Zender Mortgage, Zender Mortgage, oh Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559-825-5555, NMLS ID 698952, DRE number 020671197। All loans are subject to credit and underwriting approval. Zender Mortgage, oh Zender Mortgage। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159900503 415-909-0503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਆਪਣੇ ਬਿਜ਼ਨਸ ਤੇ ਕਾਰੋਬਾਰ ਨੂੰ ਹੋਰ ਵਧਾਓ। ਪੰਜਾਬੀ ਰੇਡੀਓ USA ਤੇ ਆਪਣੀ ਐਡ ਚਲਾਓ। ਡਿਜੀਟਲ ਪ੍ਰਮੋਸ਼ਨ, ਮੈਟ੍ਰੀਮੋਨੀਅਲ ਤੇ ਹਰ ਤਰ੍ਹਾਂ ਦੀ ਐਡ ਲਗਵਾਓ। ਨਵੇਂ ਕਸਟਮਰਜ਼ ਲਈ ਖਾਸ ਪ੍ਰਮੋਸ਼ਨਲ ਆਫਰਜ਼। ਸੰਪਰਕ ਕਰੋ 408-272-5200। ਅੱਜ ਹੀ ਕਾਲ ਕਰੋ 4082725200। AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਪ੍ਰਵੀਨ ਸ਼ਰਮਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਾਜ ਜੀ, ਜਿੰਨੇ ਵੀ ਦਰਸ਼ਕ ਸਾਡੇ ਨਾਲ ਸਰੋਤੇ ਜੁੜੇ ਹੋਏ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ ਜੀ। ਜੀ, ਤੇ ਆਪਣੇ ਨਾਲ ਕੁਝ ਕਾਲਰ ਜੇ ਜੁੜੇ ਆ ਉਹਨਾਂ ਦੇ ਆਪਾਂ ਵਿਚਾਰ ਲੈਂਦੇ ਹਾਂ। ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ ਅੱਜ ਦੇ ਇਸ ਟੌਪਿਕ ਨੂੰ ਲੈ ਕੇ, ਜਿਹੜੇ ਕਿ ਲੁੱਟਾਂ ਖੋਹਾਂ ਪਾਰਕਿੰਗ ਲੋਟਾਂ ਦੇ ਵਿੱਚ ਚੱਲ ਰਹੀਆਂ, ਸਮਾਲ ਬਿਜ਼ਨਸਿਸ ਦੇ ਉੱਤੇ ਜਿਹੜੀਆਂ ਹੋ ਰਹੀਆਂ, ਕਿੱਦਾਂ ਬੰਦਾ ਸੁਚੇਤ ਰਵੇ, ਕਿੱਦਾਂ ਇਸ ਦੇ ਵਿੱਚ ਹੋਰ ਤੁਹਾਨੂੰ ਲੱਗਦਾ ਵੀ ਕਿੱਦਾਂ ਦੀਆਂ ਸਖਤੀਆਂ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਤਾਂ ਜੋ ਇੱਦਾਂ ਦੇ ਜਿਹੜੇ ਲੁਟੇਰੇ ਆ, ਚੋਰ ਆ, ਉਹਨਾਂ ਦਾ ਹੌਸਲਾ ਜਿਹੜਾ ਥੋੜ੍ਹਾ ਜਿਹਾ ਪਸਤ ਹੋਵੇ ਤੇ ਲੋਕਾਂ ਦੇ ਵਿੱਚ ਹੌਸਲਾ ਮੁੜ ਦੁਬਾਰਾ ਜਿਹੜਾ ਉਹ ਵਧੇ। ਜ਼ਰੂਰ ਕਾਲ ਕਰ ਸਕਦੇ ਹੋ ਆਪਣੇ ਵਿਚਾਰਾਂ ਨਾਲ 408-272-5200 ਦੇ ਉੱਤੇ। ਹਾਂਜੀ ਬਿਲਕੁਲ ਰਾਜ ਜੀ, ਸਾਡੇ ਨਾਲ ਜੁੜੇ ਨੇ ਗੁਰਜੀਤ ਸਿੰਘ ਭੰਡਾਲ ਜੀ। ਆਓ ਸੁਣਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਗੁਰਜੀਤ ਜੀ, ਤੁਸੀਂ ਆਉਣੇ ਹੋ ਜੀ। ਸਤਿ ਸ਼੍ਰੀ ਅਕਾਲ ਦੋਨੇ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਆਪਾਂ ਸਟਾਕਟਨ ਗੁਰਦੁਆਰੇ ਮਿਲੇ ਸੀ ਜੀ। ਹਾਂਜੀ ਜੀ ਜੀ ਭਾਜੀ, ਜਿਹੜਾ ਤੁਸੀਂ ਗੱਲ ਕੀਤੀ ਸੀ ਨਾ ਧਰਮਵੀਰ ਦੀ, ਉਹ ਸਾਡੇ ਮੇਰੇ ਮਾਮੇ ਦਾ ਪੋਤਾ ਸੀ ਸਾਡਾ ਜੀ। ਜਿਹੜਾ ਮੁੰਡੇ ਨੇ ਗੋਲੀ ਮਾਰੀ ਸੀਗੀ ਮੁੰਡੇ ਦੇ। ਜੀ 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 ਹਾਂਜੀ, ਉਹਦਾ ਜਿਹੜਾ ਮੁੰਡੇ ਲੁੱਟਣ ਆਏ ਸੀ ਉਹ ਆਪਣੇ ਪੰਜਾਬੀ ਸੀ, ਦੋਏ ਅੱਛਾ ਚਾਚਾ ਭਤੀਜਾ, ਚਾਚੇ ਭਤੀਜੇ ਦੇ ਲੜਕੇ ਸੀਗੇ। ਠੀਕ ਹੈ ਜੀ, ਭਰਾ ਹੀ ਸੀ ਦੋਨੇ। ਪਿੰਡ ਉਹਨਾਂ ਦਾ ਮੇਰਾ ਖਿਆਲ ਚਿੱਟੀ ਸੁਣਿਆ ਸੀਗਾ, ਨਕੋਦਰ ਦੇ ਲਾਗੇ ਪਿੰਡ ਆ, ਜਦੋਂ ਆਪਾਂ ਕਾਲੇ ਸੰਘਿਆਂ ਨੂੰ ਜਾਂਦੇ ਆ। ਤੇ ਉਹ ਪਹਿਲਾ ਮੁੰਡਾ ਜਿਹੜਾ ਉਹ ਤਾਂ ਅੱਧੇ ਘੰਟੇ ਦੇ ਵਿੱਚ ਫੜ ਹੋ ਗਿਆ ਸੀਗਾ ਜੀ। ਤੇ ਜਿਹੜਾ ਦੂਜਾ ਮੁੰਡਾ ਫਿਰ ਉਹਨੇ ਤਫਤੀਸ਼ ਪੂਰੀ ਕਰਕੇ, ਪੂਰਾ ਜਾਣਕਾਰੀ ਕਰਕੇ ਤਾਂ ਮਹੀਨੇ ਬਾਅਦ ਉਹਨੂੰ ਅਰੈਸਟ ਕੀਤਾ ਸੀ। ਜੀ ਜੀ। ਤੇ ਉਹਦੇ ਮਾਪੇ ਉਦੋਂ ਚਲੇ ਗਿਆ ਸੀ, ਆਏ ਸੀ ਤੇ ਸੰਸਕਾਰ ਤੇ। ਹਾਂਜੀ। ਹੁਣ ਫਿਰ ਉਹ ਦੁਬਾਰਾ ਫਿਰ ਹੁਣ ਆਏ, ਹਾਲੇ ਉਹਦਾ ਕੇਸ ਕੋਈ ਨਿਬੜਿਆ ਨਹੀਂ, ਕਿਸੇ ਬੰਨੇ ਕੰਢੇ ਨਹੀਂ ਲੱਗਾ। ਸੋ ਜਿਹੜਾ ਦੂਜਾ ਬੰਦਾ ਅੰਦਰ ਹਿਰਾਸਤ 'ਚ, ਉਹਦਾ ਟਰਾਇਲ ਹੋਣਾ ਹੈ ਅੱਜ ਕਿ ਹੋ ਚੁੱਕਾ ਹੈ? ਨਹੀਂ, ਹੋ ਚੁੱਕਿਆ, ਦੋਨੇ ਹੀ ਅੰਦਰ ਹੀ ਆ, ਉਹ ਦੋਨੋਂ ਅੰਦਰ ਹੀ ਹੈਗੇ ਆ। ਠੀਕ ਹੈ ਜੀ। ਸੋ ਸਜ਼ਾ ਉਹਨਾਂ ਨੂੰ ਕਿੰਨੀ ਹੋਈ ਹੈ, ਕੁਛ ਇਹਦੇ ਬਾਰੇ ਜਾਣਕਾਰੀ ਹੈ ਤੁਹਾਨੂੰ? ਨਹੀਂ, ਸਜ਼ਾ ਦਾ ਨਹੀਂ, ਸਾਨੂੰ ਕੋਈ ਮੁੜ ਕੇ ਉਹਦੀ ਕੋਈ ਅਪਡੇਟ ਮਿਲੀ ਨਹੀਂ। ਠੀਕ ਹੈ, ਚਲੋ। ਤੇ ਹੈਗੇ ਅੰਦਰ ਆ, ਹਾਲੇ ਇਹਨਾਂ ਨਹੀਂ ਪਤਾ ਕੋਈ ਜਾਂ ਬੌਨ ਬੂਨ ਉਹਨਾਂ ਨੂੰ ਦੇ ਕੇ ਛੱਡਿਆ ਜਾਂ ਬੇਲ ਹੁੰਦੀ ਆ। ਹਾਂਜੀ, ਇਹ ਨਹੀਂ ਪਤਾ ਹਾਲੇ। ਚਲੋ ਠੀਕ ਹੈ, ਥੈਂਕ ਯੂ ਜੀ। ਧਰਮਪ੍ਰੀਤ ਦੀ ਗੱਲ ਕੀਤੀ ਸੀ ਜੀ। ਹਾਂਜੀ ਹਾਂਜੀ ਹਾਂਜੀ, ਪ੍ਰਵੀਨ ਸ਼ਰਮਾ ਨੇ ਬੋਲਿਆ ਸੀ ਨਾ। ਹਾਂਜੀ ਜੀ ਜੀ ਜੀ। ਹਾਂਜੀ ਹਾਂਜੀ, ਹੁਣੇ ਦੱਸ ਕੇ ਹਾਂਜੀ ਸੀਗੇ ਜੀ। ਉਹ ਆਪਣੇ ਮੇਰਾ ਮਾਮਾ 27 ਸਾਲ ਲਾ ਕੇ ਗਿਆ ਇੱਥੇ, ਰਜਨੋਂ ਰਹਿੰਦਾ ਸੀ, ਭਾਗ ਸੀ ਉਹਦਾ ਨਾਂ। ਹਾਂਜੀ। ਉਹਦਾ ਪੋਤਾ ਸੀਗਾ, ਪੜ੍ਹਨ ਵਾਸਤੇ ਆਇਆ ਸੀ ਪਹਿਲਾਂ ਦੂਸਰੀ ਸਟੇਟ ਕਿਤੇ ਹੋਰ ਜੀ। ਤੇ ਉੱਥੇ ਫਿਰ ਇੱਥੋਂ ਫਿਰ ਉਹਨੂੰ ਫਿਰ ਚੇਂਜ ਕਰਾ ਕੇ ਰਜਨੋਂ ਲਿਆਂਦਾ ਸੀਗਾ ਪੜ੍ਹਨ ਲਈ। ਠੀਕ ਹੈ ਜੀ। ਤੇ ਉਸ ਐਤਵਾਰ ਦੀ ਰਾਤ ਨੂੰ ਸਾਡੇ ਕੋਲ ਰਿਹਾ, ਸਾਡੇ ਕੋਲੋਂ ਜਾ ਕੇ ਰਾਤ ਨੂੰ ਦੂਏ ਦਿਨ ਉਹ ਫਿਰ ਕਿਸੇ ਦੂਜੇ ਮੁੰਡੇ ਦੀ ਡਿਊਟੀ ਕਰਨ ਚਲੇ ਗਿਆ ਸੀਗਾ ਜੀ ਜੀ। ਥੈਂਕ ਯੂ ਜੀ। ਜਿਸ ਮੁੰਡੇ ਨੇ ਪਹਿਲਾਂ ਗੋਲੀ ਮਾਰੀ ਸੀ, ਉਹ ਉਸੇ ਸਟੋਰ ਤੇ ਕੰਮ ਕਰਦਾ ਸੀ ਉਹ। ਅੱਛਾ, ਇਹਨਾਂ ਦੀ ਕੋਈ ਆਪਸ ਦੇ ਵਿੱਚ ਸੀਗੀ ਜਾਂ ਵੈਸੇ ਹੀ ਆਇਆ ਸਿਰਫ ਲੁੱਟ ਖੋਹ ਦੇ ਮਾਮਲੇ 'ਚ ਰੋਬਰੀ ਨੂੰ ਆਏ ਸੀਗੇ, ਹਨਾ? ਉਹ ਲੁੱਟਾਂ ਲਈ ਆਇਆ ਸੀ। ਇਹਨਾਂ ਮੁੰਡੇ ਨਾਲ ਤਾਂ ਕੋਈ ਨਹੀਂ ਸੀ, ਕਿਸੇ ਹੋਰ ਦੂਜੇ ਨਾਲ, ਮਾਲਕ ਨਾਲ ਜਾਂ ਹੋਰ ਕਿਸੇ ਕਰਮਚਾਰੀ ਨਾਲ ਹੋ ਸਕਦੀ ਹੈ। ਇਹ ਤਾਂ ਜੀ ਠੀਕ ਹੈ। ਮਾੜਾ ਜਿਹਾ ਸੁਣਨ ਚ ਆਇਆ ਸੀਗਾ ਵੀ ਕਿਸੇ ਨਾਲ ਹੈਗੀ ਸੀ ਉਹਨਾਂ ਦੀ ਗੱਲਬਾਤ। ਠੀਕ ਹੈ। ਤੇ ਉਹ ਫਿਰ ਉਹਨੇ ਪਹਿਲਾਂ ਲੁੱਟਾਂ ਹੋਈਆਂ ਕੀਤੀਆਂ, ਜਾਂਦਾ ਉਹਨੂੰ ਪਤਾ ਸੀਗਾ ਵੀ ਕਿੱਥੇ ਕਿੱਥੇ ਸਮਾਨ ਪਿਆ ਜ਼ਿਆਦਾ। ਹਾਂ, ਜਦੋਂ ਅਗਲੇ ਨੇ ਕੰਮ ਕੀਤਾ ਸੀ ਉੱਥੇ ਫਿਰ ਆਬਵੀਅਸਲੀ ਉਹ ਅੰਦਰ ਦਾ ਭੇਤੀ ਸੀਗਾ, ਵੀ ਉਹਨੂੰ ਪਤਾ ਸੀ ਕਿੱਥੇ ਕਿੱਦਾਂ ਹੈ। ਉਹਨੇ ਕਿਹਾ ਵੀ ਮੈਨੂੰ ਆਪਣੇ ਸਟੋਰ ਦੀਆਂ ਚਾਬੀਆਂ ਦੇ ਦੇ। ਤੇ ਚਾਬੀ ਲੈ ਕੇ ਤਾਂ ਦੋ ਜਾਣੇ ਸੀਗੇ, ਇੱਕ ਅੰਦਰ ਵੜ ਗਿਆ, ਉੱਥੇ ਬਾਹਰ ਕਰਦਾ ਰਿਹਾ। ਤੇ ਇੱਕ ਗੱਡੀ ਦੇ ਵਿੱਚ ਜਿੱਦਾਂ ਛੋਟਾ ਸੀਗਾ ਗੈਸ ਸਟੇਸ਼ਨ ਉਹ, ਤੇ ਮੰਡੇਰਾ ਦੇ ਵਿੱਚ, ਤੇ ਉਹਨੇ ਚਾਬੀ ਦੇਤੀ ਤਾਂ ਉਹ ਕਹਿੰਦਾ ਤੂੰ ਕਾਊਂਟਰ ਦੇ ਥੱਲੇ ਬਹਿ ਜਾ, ਕੋਈ ਦੇਖੀ ਚਾਕੀ ਨਾ। ਤੇ ਜਦੋਂ ਉਹ ਅੰਦਰੋਂ ਸੈਕਟਰ ਸੁਕਟਾਂ ਚੱਕ ਕੇ ਉਹ ਗੱਡੀ 'ਚ ਰੱਖਿਆ, ਮੁੜ ਕੇ ਫੇਰ ਆ ਗਿਆ, ਫੇਰ ਹੋਰ ਚੱਕਣ ਆ ਗਿਆ। ਤੇ ਉਹ ਬੈਠਾ ਰਿਹਾ, ਉਹਨੇ ਕਿਹਾ ਕੋਈ ਗੱਲ ਨਹੀਂ। ਜਦੋਂ ਮੁੜ ਕੇ ਫੇਰ ਨਿਕਲੇ, ਜਦੋਂ ਦਰਵਾਜ਼ੇ 'ਚ ਗਿਆ ਤਾਂ ਉਹ ਕਿਤੇ ਉੱਠ ਕੇ ਖੜ ਗਿਆ ਤੇ ਉਹਨੇ ਗੋਲੀ ਚਲਾਤੀ ਫਿਰ। ਹਾਂਜੀ, ਮੁੰਡਾ 6 ਫੁੱਟ ਜਵਾਨ ਸੀ ਤੇ ਹਾਲੇ ਦਾੜੀ ਆਉਂਦੀ ਸੀ, ਸਮਝ ਲਓ। ਦੇਖ ਲਓ, ਉਹਦੇ ਪਾਸੇ ਫਿਰ ਗੋਲੀ ਉੱਥੇ ਖੜ ਕੇ ਮਾਰੀ ਉਹਨੂੰ। ਥੈਂਕ ਯੂ ਜੀ ਆਪਣੀ ਗੱਲਬਾਤ ਜਿਹੜੇ ਆ ਇਹ ਸਾਂਝੀ ਕਰਨ ਦੇ ਲਈ। ਮੈਂ ਇਸ ਦੇ ਉੱਤੇ ਪ੍ਰਵੀਨ ਜੀ ਜਿਵੇਂ ਅਪਡੇਟ ਕਰਦਾ ਜਾਵਾਂ, 11 ਮਈ ਨੂੰ ਇਹਨਾਂ ਦੋਨਾਂ ਨੂੰ ਜਿਹੜੀ ਹੁਣ ਸਜ਼ਾ ਸੁਣਾਈ ਜਾਣੀ ਆ। ਸੋ ਕੇਸ ਜਿਹੜਾ ਇਹ ਚੱਲ ਰਿਹਾ ਸੀ ਨਵੰਬਰ 13, 2017 ਦੀ ਇਹ ਜਿਹੜੀ ਘਟਨਾ ਸੀ ਟੈਕਲ ਬਾਕਸ ਗੈਸ ਸਟੇਸ਼ਨ ਦੇ ਉੱਤੇ ਵਾਪਰੀ ਸੀ। ਹੁਣ ਦੇਖੋ
ਇੱਕ ਪਾਸੇ ਤਾਂ ਆਪਾਂ ਦੇਖ ਰਹੇ ਹਾਂ ਵੀ ਸ਼ਿਕਾਰ ਆਪਣੇ ਬੰਦੇ ਹੋ ਰਹੇ, ਤੇ ਅਫਸੋਸ ਵਾਲੀ ਗੱਲ ਆ ਵੀ ਇਹ ਕਰਨ ਵਾਲੇ ਵੀ ਆਪਣੇ ਨਿਕਲੇ। ਆਪਣੇ ਨੇ, ਬਿਲਕੁਲ ਸਹੀ। ਕਿੱਡੀ ਦੇਖੋ ਜਿਹੜੀ ਇਹ ਮਾੜੀ ਗੱਲ ਜਿਹੜੀ ਨਿਕਲੀ, ਓਬਵੀਅਸਲੀ ਇਹ ਵਨ ਆਫ ਦਾ ਇੰਸੀਡੈਂਟ ਆ। ਮੈਜੋਰਟੀ ਜਿਹੜੇ ਆ ਉਹ ਹੋਰ ਲੋਕ ਵੀ ਹੈਗੇ ਨੇ ਜਿਹੜੇ ਉਹ ਕਰ ਰਹੇ ਆ। ਜੇ ਦੇਖਿਆ ਜਾਵੇ ਤਾਂ ਇਹ ਸਾਰੇ ਇੱਕੋ ਹੀ ਫਿਤਰਤ ਦੇ ਮਾਲਕ ਨੇ, ਉਹ ਕਿਸੇ ਵੀ ਕਮਿਊਨਿਟੀ ਦਾ ਜਿਹੜਾ ਉਹ ਹੋ ਸਕਦਾ ਆ। ਇਹਨਾਂ ਦਾ ਬਸ ਮਨ ਦੇ ਵਿੱਚ ਇਹੀ ਆ ਵੀ ਅਸੀਂ ਲੋਕਾਂ ਨੂੰ ਕਿੱਦਾਂ ਨੁਕਸਾਨ ਪਹੁੰਚਾਈਏ, ਬੈਠੇ ਬਿਠਾਏ ਜਿਹੜੇ ਆ ਉੱਦਾਂ ਹੀ ਕਿੱਦਾਂ ਜਿਹੜੀ ਆ ਉਹ ਕਮਾਈ ਹੋ ਜਾਵੇ। ਪਰ ਇਹ ਨਹੀਂ ਸੋਚਦੇ ਵੀ ਹੁਣ ਸਾਰੀ ਉਮਰ ਅੰਦਰ ਸਜ਼ਾ, ਇੱਕ ਘਰ ਜਿਹੜਾ ਆ ਉਹ ਉਹਨਾਂ ਨੇ ਜਿਹੜਾ ਉਹ ਉਜਾੜ ਦਿੱਤਾ। ਇਹ ਕੋਈ ਇੱਕ ਨਹੀਂ, ਕਈ ਤਰੀਕੇ ਦੀਆਂ ਏਦਾਂ ਦੀਆਂ ਘਟਨਾਵਾਂ ਹੋਈਆਂ। ਅੰਮ੍ਰਿਤਰਾਜ ਸਿੰਘ ਅਟਵਾਲ ਤੇ ਸਵੀਰਾਂਤ ਸਿੰਘ ਅਟਵਾਲ, ਇਹ ਜਿਹੜਾ ਹੁਣ ਅੰਗਰੇਜ਼ੀ ਅਖਬਾਰਾਂ ਨੇ ਲਿਖਿਆ, ਮੇ ਬੀ ਨਾਮ ਥੋੜਾ ਜਿਹਾ ਡਿਫਰੈਂਟ ਜਿਹੜਾ ਹੋਵੇ, ਇਹਨਾਂ ਨੂੰ ਫਸਟ ਡਿਗਰੀ ਮਰਡਰ ਦੇ ਜਿਹੜੇ ਚਾਰਜਸ ਦੇ ਵਿੱਚ ਗਿਲਟੀ ਪਾਇਆ ਗਿਆ ਸੀ। ਥੋੜੇ ਦਿਨ ਪਹਿਲੋਂ ਦੀ ਗੱਲ ਆ, ਅਕੋਰਡਿੰਗ ਟੂ ਡੀਏ ਜਿਹੜਾ ਡਿਸਟ੍ਰਿਕਟ ਅਟਾਰਨੀ ਦਾ ਆਫਿਸ ਹੈਗਾ ਆ, ਉਹਨਾਂ ਨੇ ਡੀਏ ਦੇ ਆਫਿਸ ਨੇ ਕਿਹਾ ਵੀ ਜਿਊਰੀ ਨੇ ਇਹ ਵੀ ਲੱਭਿਆ ਵੀ ਇਹ ਜਿਹੜਾ ਮਰਡਰ ਆ ਰੋਬਰੀ ਦੌਰਾਨ ਜਿਹੜਾ ਕਮਿਟ ਕੀਤਾ ਗਿਆ ਸੀ, ਤੇ ਅੰਮ੍ਰਿਤਰਾਜ ਨੇ ਜਾਣ ਬੁੱਝ ਕੇ ਗੋਲੀ ਚਲਾ ਕੇ ਧਰਮਪ੍ਰੀਤ ਦੀ ਹੱਤਿਆ ਜਿਹੜੀ ਉਸ ਟਾਈਮ ਦੇ ਉੱਤੇ ਕੀਤੀ ਹੈ। ਸੋ ਇਹ ਲੱਗਦਾ ਹੁਣ ਸਾਰੀ ਉਮਰ ਦੇ ਲਈ ਪੱਕੇ ਜਿਹੜੇ ਉਹ ਅੰਦਰ ਰਹਿਣਗੇ। ਸੋ ਇਹ ਤਾਂ ਚਲੋ ਫੜਿਆ ਗਿਆ, ਇਹ ਵਾਰਦਾਤ ਜ਼ਿਆਦਾ ਵੱਧ ਗਈ, ਮੌਤ ਤੱਕ ਗੱਲ ਜਾ ਪਈ। ਪਰ ਹੁਣ ਮਸਲਾ ਜਿਹੜਾ ਇਹ ਵੀ ਬਣਿਆ ਪਿਆ ਵੀ ਲੋਕਾਂ ਨੂੰ ਡਰ ਇਦਾਂ ਹੀ ਲੱਗੀ ਜਾ ਰਿਹਾ ਵੀ ਖੌਰੇ ਅਸੀਂ ਗਨ ਦੇ ਦੂਜੇ ਪਾਸੇ ਨਾ ਹੋ ਜਾਈਏ, ਵੀ ਅਸੀਂ ਜਿਹੜਾ ਅਜਿਹੀ ਚੀਜ਼ ਦਾ ਜਿਹੜਾ ਉਹ ਸ਼ਿਕਾਰ ਨਾ ਹੋ ਜਾਈਏ। ਸੋ ਉਸੇ ਡਰ ਦੇ ਅਧੀਨ ਜਿਹੜੇ ਲੁਟੇਰੇ ਨੇ ਇਹ ਲੁੱਟਾਂ ਖੋਹਾਂ ਨੂੰ ਅੰਜਾਮ ਜਿਹੜੇ ਉਹ ਦੇ ਰਹੇ ਆ। ਘਰ ਵੀ ਜਿਹੜਾ ਉਹ ਸੁਰੱਖਿਅਤ ਨਹੀਂ। ਆਪਾਂ ਕਿੰਨੀਆਂ ਖਬਰਾਂ ਜਿਹੜੀਆਂ ਉਹ ਦੇਖਦੇ ਆ, ਰੋਬਰੀਜ਼, ਇਦਾਂ ਦੀਆਂ ਬਰਗਲਰੀਜ਼ ਜਿਹੜੀਆਂ ਉਹ ਹੋ ਰਹੀਆਂ। ਸੋ ਲੋਕਾਂ ਨੂੰ ਆਪਣੀ ਸੁਰੱਖਿਆ ਦੇ ਲਈ ਕਦਮ ਜਿਹੜੇ ਉਹ ਚੱਕਣ ਦੀ ਜ਼ਰੂਰਤ ਹੈਗੀ ਆ ਵੀ ਕਿਸ ਤਰੀਕੇ ਦੇ ਨਾਲ ਆਪਾਂ ਆਪਣੇ ਆਪ ਨੂੰ ਕਿੱਦਾਂ ਸੁਰੱਖਿਅਤ ਰਹਿ ਸਕਦੇ। ਇੱਕ ਤਾਂ ਅਲਰਟ ਰਹਿਣਾ ਸਭ ਤੋਂ ਜ਼ਿਆਦਾ ਆਪਣੇ ਪੱਧਰ ਦੇ ਉੱਤੇ ਇਦਾਂ ਦੀ ਜਿਹੜੀ ਚੀਜ਼ ਦੇ ਵਿੱਚ ਉਹ ਬਹੁਤ ਜ਼ਿਆਦਾ ਜ਼ਰੂਰੀ ਆ। ਬਾਕੀ ਜਿਹੜੀਆਂ ਲਾਈਫ ਸੇਵਿੰਗ ਚੀਜ਼ਾਂ ਤੁਹਾਨੂੰ ਮਿਲਦੀਆਂ ਆ, ਚਾਹੇ ਕੋਈ ਸਿਖਲਾਈ ਹੁੰਦੀ ਆ ਕਿਸੇ ਆਰਟਸ ਦੀ, ਚਾਹੇ ਮਾਰਸ਼ਲ ਆਰਟ ਆ ਜਾਂ ਕੁਛ ਦੀ ਆ, ਜੇ ਕੋਈ ਫਾਇਰ ਆਰਮ ਦੇ ਨਾਲ ਆਪਣੇ ਆਪ ਨੂੰ ਠੀਕ ਮਹਿਸੂਸ ਕਰਦਾ ਆ, ਇਦਾਂ ਦੀਆਂ ਚੀਜ਼ਾਂ ਬਾਰੇ ਵੀ ਜਿਹੜੇ ਉਹ ਸੋਚਣ ਦੀ ਜਿਹੜੇ ਕਹਿੰਦੇ ਆ ਵੀ ਲੋਕ ਹੁਣ ਉਸ ਦੀ ਜ਼ਰੂਰਤ ਹੈਗੀ ਆ। ਸੋ ਦੇਖਣਾ ਪੈਣਾ ਆ ਵੀ ਆਪਾਂ ਜਿਹੜਾ ਉਹ ਸੇਫ ਕਿੱਦਾਂ ਰਹੀਏ। ਜੇ ਸਰਕਾਰਾਂ ਦੇ ਹੱਥ ਖੜੇ ਆ, ਅਸੀਂ ਆਪਣੇ ਆਪ ਨੂੰ ਕਿੱਦਾਂ ਸੁਰੱਖਿਅਤ ਰੱਖਣਾ ਆ, ਇਸ ਵੱਲ ਨੂੰ ਤਾਂ ਕਦਮ ਜਿਹੜੇ ਆਪਾਂ ਜ਼ਰੂਰ ਚੁੱਕ ਸਕਦੇ ਆ। ਜੀ ਪ੍ਰਵੀਨ ਜੀ। ਹਾਂਜੀ ਬਿਲਕੁਲ। ਔਰ ਅਸੀਂ ਹਮੇਸ਼ਾ ਜਦੋਂ ਬਾਹਰ ਕਵਰੇਜ ਤੇ ਜਾਂਦੇ ਹਾਂ ਤਾਂ ਸਾਨੂੰ ਜਿਹੜੇ ਸਾਡੇ ਦਰਸ਼ਕ ਮਿਲਦੇ ਨੇ, ਸਰੋਤੇ ਮਿਲਦੇ ਨੇ, ਉਹ ਅਕਸਰ ਹੀ ਕਹਿੰਦੇ ਰਹਿੰਦੇ ਨੇ ਕਿ ਤੁਸੀਂ ਜਿਹੜੇ ਲੋਕਲ ਟੌਪਿਕਸ ਨੇ ਇਹਨਾਂ ਉੱਤੇ ਵੀ ਚਰਚਾ ਕਰਦੇ ਹੋ ਤੇ ਚੰਗਾ ਲੱਗਦਾ, ਪਰ ਕਰਦੇ ਰਿਹਾ ਕਰੋ ਨਾਲ ਕਹਿੰਦੇ ਨੇ। ਪਰ ਸਾਡੀ ਵੀ ਗੁਜ਼ਾਰਿਸ਼ ਇਹ ਹੁੰਦੀ ਹੈ ਵੀ ਜਿਸ ਦਿਨ ਆਪਾਂ ਕਿਸੇ ਵੀ ਟੌਪਿਕ ਨੂੰ ਲੈ ਕੇ ਚਰਚਾ ਕਰਦੇ ਹਾਂ ਤਾਂ ਜੇ ਉਸ ਨਾਲ ਦੀ ਕੋਈ ਇੰਸੀਡੈਂਟ ਜਾਂ ਤੁਸੀਂ ਕੋਈ ਦੇਖਿਆ, ਜ਼ਰੂਰੀ ਨਹੀਂ ਕਿ ਅਸੀਂ ਸਾਡੇ ਨਾਲ ਹੀ ਲੁੱਟ ਦੀ ਵਾਰਦਾਤ ਹੋਈ ਹੋਵੇ। ਕਈ ਵਾਰੀ ਅਸੀਂ ਕਿਸੇ ਲਈ ਸ਼ੀਲਡ ਦਾ ਵੀ ਕੰਮ ਕਰ ਜਾਂਦੇ ਹਾਂ। ਕਈ ਘਟਨਾਵਾਂ ਸਾਡੇ ਹੋਣ ਕਰਕੇ ਹੁਣ ਉਹ ਵੀ ਟਲ ਜਾਂਦੀਆਂ। ਮਤਲਬ ਮੋਸਟਲੀ ਕਈ ਘਟਨਾਵਾਂ 'ਚ ਪੁਲਿਸ ਦੀ ਰਿਸਰਚ ਕਹਿੰਦੀ ਹੈ ਵੀ ਕਈ ਘਟਨਾਵਾਂ ਇਹੋ ਜਿਹੀਆਂ ਵਾਪਰੀਆਂ ਜਿੱਥੇ ਬੀਬੀ ਪਾਰਕਿੰਗ ਦੇ ਵਿੱਚ ਇਕੱਲੀ ਸੀ, ਜਦੋਂ ਉਹਨੇ ਆਪਣੀ ਕੀ ਖੋਲੀ ਜਾਂ ਹਨੇਰਾ ਸੀ ਜਾਂ ਕੁਛ ਵੀ ਸੀਗਾ, ਤਾਂ ਮੋਸਟਲੀ ਉੱਥੇ ਅਟੈਕ ਜ਼ਿਆਦਾ ਹੋਏ ਨੇ ਜਿੱਥੇ ਕਿਸੇ ਨੂੰ ਇਕੱਲੇ ਨੂੰ ਦੇਖੇਗਾ। ਬਾਕੀ ਅਸੀਂ ਜਿਹੜੀ ਖਬਰ ਸਾਂਝੀ ਕੀਤੀ ਸੀ ਤਾਂ ਭਾਜੀ ਆਏ ਸਾਡੇ ਜਿਹੜੇ ਦਰਸ਼ਕ ਆ ਤੇ ਪੰਜਾਬੀ ਰੇਡੀਓ USA ਦੀ ਜਿਹੜੀ ਟੀਮ ਆ, ਅਸੀਂ ਇਹਨਾਂ ਘਟਨਾਵਾਂ ਤੇ ਹਰ ਪੀੜਤ ਨਾਲ ਸੰਵੇਦਨਾ ਜਿਹੜੀ ਆ ਆਪਣੀ ਜ਼ਾਹਰ ਕਰਦੇ ਆ। ਆਣਾ ਹੀ ਮੌਤ ਤੇ ਕਿਸੇ ਦਾ ਵੀ ਮਾਰੇ ਜਾਣਾ ਦੁਖਦਾਈ ਹੈ, ਬਹੁਤ ਦੁਖਦਾਈ ਹੈ। ਸਟੋਰ ਦੀ ਗੱਲ ਚੱਲੀ ਸੀ ਤੇ ਸਟੋਰ ਤੋਂ ਇੱਕ ਗੱਲ ਹੋਰ ਯਾਦ ਆ ਗਈ। ਮਈ 2021 ਦੀ ਘਟਨਾ ਹੈ ਨਿਊਯਾਰਕ ਦੀ, ਜਿੱਥੇ ਜਨਰਲ ਸਟੋਰ ਚਲਾਉਂਦੇ ਸੀਗੇ 35 ਸਾਲਾ ਭਾਰਤੀ ਕਾਰੋਬਾਰੀ ਸੀਗੇ, ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਕਿੰਸ਼ੁਕ ਪਟੇਲ ਉਹਨਾਂ ਦਾ ਨਾਮ ਦੱਸਿਆ ਗਿਆ। ਲੁੱਟ ਦੇ ਇਰਾਦੇ ਨਾਲ ਹੀ ਜਿਹੜਾ ਇਹ ਕਤਲ ਹੈ ਉਹ ਕੀਤਾ ਗਿਆ ਤੇ ਇਹਦੇ ਵਿੱਚ ਕਤਲ ਦੇ ਵਿੱਚ ਦੋ ਜਿਹੜੇ ਆ ਸ਼ਾਹ ਮੂਲ ਦੇ ਬੰਦਿਆਂ ਦਾ ਹੋਣ ਦਾ ਜ਼ਿਕਰ ਜਿਹੜਾ ਉਹ ਹੋਇਆ ਸੀਗਾ। ਉਹ ਜਦੋਂ ਸਟੋਰ ਬੰਦ ਕਰਨ ਦੀ ਤਿਆਰੀ ਕਰ ਰਿਹਾ ਸੀ, ਘਰ ਜਾਣ ਦੀ ਤਿਆਰੀ ਜਾਂ ਕੈਸ਼ ਗਿਣ ਰਿਹਾ ਹੋਣਾ ਵਾ, ਉਦੋਂ ਉਹਦੇ ਤੇ ਅਟੈਕ ਕੀਤਾ ਗਿਆ ਤੇ ਉਦੋਂ ਕਿਸੇ ਚੀਜ਼ ਦੀ ਮੰਗ ਕੀਤੀ। ਜਦੋਂ ਉਹ ਚੀਜ਼ ਚੱਕਣ ਗਿਆ ਜਾਂ ਉਹਨਾਂ ਨੇ ਦੱਸਿਆ ਕਿ ਇੱਥੇ ਪਈ ਆ, ਤਾਂ ਉਦੋਂ ਕਿੰਸ਼ੁਕ ਪਟੇਲ ਦੱਸਿਆ ਗਿਆ ਤੇ ਉਹਦੇ ਤੇ ਉੱਤੇ ਅਟੈਕ ਕਰਕੇ ਉਹਨੂੰ ਗੋਲੀ ਮਾਰ ਕੇ ਉਹਦਾ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਤੇ ਉਹਦੇ ਪੈਸੇ ਤੇ ਮੋਬਾਈਲ ਲੁੱਟ ਕੇ ਲੁਟੇਰੇ ਜਿਹੜੇ ਆ ਫਰਾਰ ਹੋ ਗਏ। ਉਹ ਨਿਊਯਾਰਕ ਦੇ ਵਿੱਚ ਉਹਦੇ ਪਿਤਾ ਸੀਗੇ, ਉਹਨਾਂ ਦੀ ਪਤਨੀ ਸੀਗੇ, ਦੋ ਪੁੱਤਰ ਉਹਨਾਂ ਦੇ ਕਿੰਸ਼ੁਕ ਪਟੇਲ ਦੇ ਸੀਗੇ। ਸੋ ਸਾਡੇ ਨਾਲ ਇੱਕ ਕਾਲਰ ਵੀ ਨੇ, ਰਾਜ ਜੀ ਸੁਣਦੇ ਆ ਉਹ ਕੀ ਕਹਿਣਾ ਚਾਹੁੰਦੇ ਨੇ। ਹਰਦਿਆਲ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰੋ। ਸਤਿ ਸ਼੍ਰੀ ਅਕਾਲ ਭਾਜੀ, ਤਿੰਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਭਾਜੀ ਇਹਦੇ ਵਿੱਚ ਮਤਲਬ ਆਪਾਂ ਘੱਟ ਤੋਂ ਘੱਟ ਕੈਸ਼ ਕੈਰੀ ਕਰੀਏ ਕੋਲ, ਹਨਾ ਜੀ।
ਤੇ ਜਿੰਨਾ ਉਹਨੂੰ ਕੈਸ਼ ਘੱਟ ਮਿਲੂਗਾ ਉਹਨਾਂ ਉਹ ਘੱਟ ਰੋਬਰੀ ਕਰਨ ਦੇ ਚਾਂਸ ਹੈਗਾ, ਅੱਗੇ ਵਾਸਤੇ ਵੀ ਘੱਟ ਨਹੀਂ ਹੋਏ, ਘੱਟ ਹੁੰਦੇ ਆ। ਕਿਉਂ ਮੈਂ ਪੰਪ ਤੇ ਕੰਮ ਕਰਦਾ ਸੀਗਾ ਤੇ ਉੱਥੇ ਸਾਡੇ ਬੌਸ ਨੇ ਕਿਹਾ ਸੀ ਵੀ ਕੋਡ ਬਾਹਰ ਜਿੱਦਾਂ ਪਾਉਂਦੇ ਸੀ ਅਸੀਂ ਗੈਸ ਆਪ ਜੀ ਸਰਵਿਸ ਸੀਗੀ, ਉਹ ਕਹਿੰਦੇ ਵੀ ਜੇ ਉਹਦੇ ਘੱਟੋ ਘੱਟ ਪੈਸੇ ਰੱਖਣੇ ਆ $50 ਤੋਂ ਉੱਪਰ ਹੀ ਰੱਖਣੇ ਤੁਸੀਂ, ਹਨਾ। ਜੇ ਉਹਨਾਂ ਨੂੰ ਜ਼ਿਆਦਾ ਮਿਲੇ ਉਹਨੀ ਫਿਰ ਦੁਬਾਰਾ ਜ਼ਰੂਰ ਆਉਣਾ, ਜੇ ਘੱਟ ਮਿਲਦੇ ਫਿਰ ਉਹ ਘੱਟ ਆਉਂਦੇ ਦੁਬਾਰਾ। ਠੀਕ ਹੈ, ਇਹ ਵੀ ਹੈ। ਤੇ ਮੈਂ ਸਟੋਰ ਤੇ 3 ਵਾਰੀ ਰੋਬ ਹੋਇਆ ਇੱਥੇ ਓਕਲੈਂਡ ਜੀ ਅੰਦਰ। ਇਹ ਤਾਂ ਸ਼ਹਿਰ ਮਸ਼ਹੂਰ ਹੀ ਤੁਹਾਡਾ ਬੜਾ ਉਹ ਵਾਲਾ। ਓਕਲੈਂਡ ਦਾ ਸਲੈਡੋ ਦਾ ਬਾਰਡਰ ਏਰੀਆ ਹੈ। ਚੌਥੀ ਵਾਰੀ ਹੋਇਆ ਫਿਰ ਟੈਕਸੀ ਚਲਾਉਂਦਾ ਸੀਗਾ, ਉਹ ਵੀ ਓਕਲੈਂਡ ਜੀ। ਆਕਲੈਂਡ ਤਾਂ ਫਿਰ ਜ਼ਿਆਦਾ ਹੁੰਦੀਆਂ ਘਟਨਾਵਾਂ। ਹਾਂਜੀ ਹਾਂਜੀ, ਤੇ ਸਾਰੇ ਸ਼ਾਹ ਉਹੀ ਕਲਰ ਦੇ ਸੀ ਵਾਲੇ। ਜੀ 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 ਜੀ, ਥੈਂਕ ਯੂ ਹਰਦਿਆਲ ਜੀ। ਚਲੋ ਜੀ, ਬਚਾ ਰੱਖੋ ਗਾਂ ਤੋਂ ਆਪਣਾ, ਹੁਣ ਤਾਂ ਇਹੀ ਕਹਿੰਦੇ ਆ ਜੀ। ਸੋ ਬਿਲਕੁਲ ਓਕਲੈਂਡ, ਪ੍ਰਵੀਨ ਜੀ ਤੁਸੀਂ ਸ਼ਾਇਦ ਅਜੇ ਪੂਰੀ ਤਰ੍ਹਾਂ ਵਾਕਿਫ ਨਹੀਂ। ਓਕਲੈਂਡ ਬਹੁਤ ਬਦਨਾਮ ਹੈ ਇਸ ਟਾਈਮ ਸ਼ਹਿਰ, ਪੂਰੇ ਅਮਰੀਕਾ ਦੇ ਵਿੱਚ ਬਣ ਚੁੱਕਾ। ਇੱਥੇ ਇੱਦਾਂ ਦੀਆਂ ਘਟਨਾਵਾਂ, ਵਾਰਦਾਤਾਂ ਇੰਨੀਆਂ ਕੁ ਜ਼ਿਆਦਾ ਹੁੰਦੀਆਂ ਵੀ ਸ਼ਾਇਦ ਇਸ ਦੇ ਉੱਤੇ ਹੁਣ ਰਿਪੋਰਟਿੰਗ ਹੋਣੀ ਹੋਈ ਕਾਈਂਡ ਆਫ ਬੰਦ ਜੀ ਹੋ ਗਈ ਆ। ਕੋਈ ਬਹੁਤ ਜ਼ਿਆਦਾ ਵੱਡੀ ਵਾਰਦਾਤ ਵਾਪਰੇ ਤਾਂ ਫਿਰ ਰਿਪੋਰਟ ਕਰਦੇ ਆ, ਨਹੀਂ ਤਾਂ ਕਹਿੰਦੇ ਆ ਵੀ ਇਹ ਤਾਂ ਇੱਥੇ ਕਹੀ ਸੁਣੀ ਜੀ ਗੱਲ ਇਹ ਬਣੀ ਪਈ ਹੈਗੀ ਆ। ਸੋ ਇਹ ਕਾਫੀ ਮਾੜਾ ਜਿਹੜੀ ਸਥਿਤੀ ਆ ਉਹ ਬਣ ਚੁੱਕੀ ਹੈਗੀ ਆ। ਸੋ ਕਈ ਥਾਵਾਂ ਦੇ ਉੱਤੇ, ਕਈ ਸ਼ਹਿਰ, ਕਈ ਥਾਂ, ਕਈ ਕਮਿਊਨਿਟੀਜ਼ ਇਸ ਚੀਜ਼ ਦੇ ਵਿੱਚ ਬਦਨਾਮ ਜਿਹੜੀਆਂ ਉਸ 'ਚ ਹੋ ਚੁੱਕੀਆਂ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ, ਪਰ ਇਹ ਆ ਵੀ ਭਾਈ ਇਹਨਾਂ ਨੂੰ ਸੁਧਾਰ ਕਿੱਦਾਂ ਹੋਵੇ, ਇਸ ਦੇ ਵੱਲ ਨੂੰ ਕਦਮ ਚੱਕਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਕੁਝ ਸਮਾਂ ਪਹਿਲਾਂ LA ਟਾਈਮਸ ਦੀ ਉਹ ਜਿਹੜੀ ਰਿਪੋਰਟ ਆ ਉਸ ਦੇ ਵਿੱਚ ਹੀ ਜੇ ਜ਼ਿਕਰ ਕਰਦੇ ਜਾਈਏ, ਸੈਨ ਫਰਾਂਸਿਸਕੋ ਦੀ ਪੁਲਿਸ ਡਿਪਾਰਟਮੈਂਟ ਉੱਦਾਂ ਆਪਾਂ ਦੇਖ ਰਹੇ ਹਾਂ ਵੀ ਜਿਹੜੀਆਂ ਇਹ ਸ਼ੌਪ ਲਿਫਟਿੰਗ ਦੀਆਂ ਜਿਹੜੀਆਂ ਵਾਰਦਾਤਾਂ ਆ ਪਿਛਲੇ ਕੁਝ ਸਮੇਂ ਦੇ ਵਿੱਚ ਵਧੀਆਂ ਆ, ਪਰ ਉਹਨਾਂ ਦੇ ਕਹਿਣ ਦੇ ਮੁਤਾਬਕ 2019 ਦੇ ਆંકੜਿਆਂ ਦੇ ਮੁਤਾਬਕ ਇਹ ਘਟੀਆਂ ਨੇ। ਪ੍ਰਾਪਰਟੀ ਕ੍ਰਾਈਮ ਦੇ ਨਾਲ ਤੇ ਇਦਾਂ ਦੀਆਂ ਚੀਜ਼ਾਂ ਘਟੀਆਂ ਆ। ਸੇਮ ਤਰੀਕੇ ਦੇ ਨਾਲ LA ਪੁਲਿਸ ਡਿਪਾਰਟਮੈਂਟ ਆਪਣੇ ਆંકੜਿਆਂ ਦੇ ਉੱਤੇ ਝਾਤਖੋਰੀ ਕਰਦੇ ਹੋਏ ਇਹ ਕਹਿੰਦੀ ਆ ਵੀ 2019 ਦੇ ਮੁਕਾਬਲੇ 6% ਘੱਟ 2021 ਦੇ ਵਿੱਚ ਪ੍ਰਾਪਰਟੀ ਕ੍ਰਾਈਮ ਜਿਹੜਾ ਹੋਇਆ ਆ। 2020 ਦੇ ਮੁਕਾਬਲੇ 2.6% ਵੱਧ ਆ, ਪਰ 2019 ਪ੍ਰੀ ਕੋਵਿਡ ਟਾਈਮ ਦੇ ਮੁਕਾਬਲੇ ਇਹ ਜਿਹੜਾ ਉਹ ਘਟਿਆ ਹੈਗਾ। ਇਸੇ ਤਰੀਕੇ ਦੇ ਨਾਲ ਜਿਹੜੀ ਇੱਕ ਕੈਟੇਗਰੀ ਆਉਂਦੀ ਸ਼ੌਪ ਲਿਫਟਿੰਗ, ਪਰਸਨਲ ਤੇ ਅਦਰ ਥੈਫਟ, ਉਹ ਲਾਸ ਐਂਜਲਸ ਦੇ ਵਿੱਚ 2019 ਦੇ ਮੁਕਾਬਲੇ 32% ਘਟਿਆ ਆ। ਪਰ ਹੁਣ ਆਪਾਂ ਨੂੰ ਖਬਰਾਂ ਇੰਨੀਆਂ ਕਿ ਜ਼ਿਆਦਾ ਮਿਲਦੀਆਂ ਆ, ਲੋਕਾਂ ਦੇ ਮਨ ਦੇ ਵਿੱਚ ਡਰ, ਸਹਿਮ ਜਿਹੜਾ ਆ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਆ ਵੀ ਖੌਰੇ ਪਤਾ ਨਹੀਂ ਇਹ ਆਮ ਬਹੁਤ ਜ਼ਿਆਦਾ ਜਿਹੜੀਆਂ ਉਹ ਹੋਣ ਲੱਗ ਗਈਆਂ ਆ। ਸੋ ਸਤਰਕ ਰਿਹਾ ਕਰੋ। ਇੱਕ ਰੀਸੈਂਟਲੀ ਹੁਣ ਫ੍ਰੈਜ਼ਨੋ ਤੋਂ ਹੀ ਮੈਨੂੰ ਦੱਸਿਆ ਸੀਗਾ, ਸਾਡੇ ਇੱਕ ਜਿਹੜੇ ਜਾਣਕਾਰ ਆ ਉਹਨਾਂ ਨੇ ਦੱਸਿਆ ਵੀ ਇੱਕ ਬਾਈ ਜੀ ਸਟੋਰ ਤੋਂ ਆਪਣਾ ਬੰਦ ਕਰਕੇ ਰਾਤ ਨੂੰ ਵਾਪਸ ਆ ਰਹੇ ਸੀਗੇ, 10-11 ਵਜੇ ਦਾ ਜਿਹੜਾ ਉਹ ਟਾਈਮ ਸੀਗਾ। ਕੁਛ ਦਿਨ ਤਾਂ ਚੋਰਾਂ ਨੇ ਉਹਨਾਂ ਦਾ ਪਿੱਛਾ ਕੀਤਾ, ਰੈਕੀ ਕੀਤੀ ਵੀ ਇਹ ਮਾਲ ਲੈ ਕੇ ਰੋਜ਼ ਰਾਤ ਨੂੰ ਜਿਹੜਾ ਕੈਸ਼ ਲੈ ਕੇ ਕਾਲੇ ਲਿਫਾਫੇ 'ਚ ਲੈ ਕੇ ਵਾਪਸ ਘਰ ਨੂੰ ਪਰਤਦਾ ਆ। ਘਰ ਦੇ ਬਾਹਰੋਂ ਹੀ ਧੱਕਾ ਮੁੱਕੀ ਮਾਰ ਕੇ ਉਹਦਾ ਕੈਸ਼ ਖੋਹ ਕੇ ਜਿਹੜਾ ਉਹ ਲੈ ਗਏ। ਸੋ ਇਹ ਸਤਰਕਤਾ, ਆਪਣੇ ਆਪ ਨੂੰ ਐਕਟਿਵ ਰੱਖਣਾ, ਆਪਣੇ ਆਪ ਨੂੰ ਬਚਾਉਣ ਦੀ ਕਲਾ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਹਰ ਇੱਕ ਨੂੰ ਗੌਰ ਕਰਨ ਦੀ ਜ਼ਰੂਰਤ ਆ। ਤੇ ਜਾਂ ਜਿੱਦਾਂ ਹਰਦਿਆਲ ਹੋਣੀ ਕਹਿ ਕੇ ਗਏ ਵੀ ਭਾਈ ਘੱਟ ਤੋਂ ਘੱਟ ਕੈਸ਼ ਜਿਹੜਾ ਉਹ ਕੈਰੀ ਕਰੋ, ਕਿਉਂਕਿ ਉਹੀ ਚੀਜ਼ਾਂ ਉਹਨਾਂ ਨੂੰ ਸਾਹਮਣੇ ਦਿਸਦੀਆਂ ਆ। ਆਪਣੇ ਬਹੁਤ ਸਾਰੇ ਲੋਕ ਮੁੰਦੀਆਂ ਵੀ ਪਾਉਂਦੇ ਆ, ਸੋਨੇ ਦੀਆਂ ਜਿਹੜੀਆਂ ਚੇਨਾਂ ਵੀ ਪਾਉਂਦੇ ਆ, ਭਾਰੀ ਭਾਰੀ ਚੀਜ਼ਾਂ ਜਿਹੜੀਆਂ ਪਾਉਂਦੇ ਆ। ਇਸ ਚੀਜ਼ ਦਾ ਜਿਹੜਾ ਉਹ ਪਰਹੇਜ਼ ਕਰੋ, ਇਸ ਚੀਜ਼ ਦਾ ਜਿਹੜਾ ਉਹ ਤੁਸੀਂ ਬਚਾਅ ਰੱਖੋ, ਕਿਉਂਕਿ ਕਿਸੇ ਨੇ ਨਹੀਂ ਕਹਿਣਾ ਵੀ ਕਿੱਦਾਂ ਦੀ ਮੁੰਦੀ ਪਾਈ, ਕਿੱਦਾਂ ਦਾ ਕੜਾ ਪਾਇਆ, ਤੂੰ ਕਿੱਦਾਂ ਦੀ ਜਿਹੜੀ ਚੇਨੀ ਪਾਈ ਆ। ਆਪਣੇ ਆਪ ਨੂੰ ਜਿਹੜਾ ਇਸ ਦੇ ਵਿੱਚ ਬਚਾ ਕੇ ਰੱਖਣ ਦੀ ਗੱਲ ਜਿਹੜੀ ਉਹ ਤੁਸੀਂ ਕਰੋ। ਸੋ ਇਹ ਚੀਜ਼ਾਂ ਦਾ ਵਿਸ਼ੇਸ਼ ਧਿਆਨ ਜਿਹੜਾ ਉਹ ਆਪਾਂ ਨੂੰ ਰੱਖਣ ਦੀ ਜ਼ਰੂਰਤ ਆ, ਤਾਂ ਜੋ ਜਿਹੜਾ ਆ ਉਹ ਮੌਕਾ ਜਿਹੜਾ ਕਿਸੇ ਨੂੰ ਨਾ ਮਿਲੇ। ਆਲਦੋ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਪ੍ਰਵੀਨ ਜੀ ਵੀ ਜਿਹੜੇ ਅਜਿਹੇ ਸਿਰਫਿਰੇ ਆ ਜਿਨ੍ਹਾਂ ਦੇ ਦਿਮਾਗ ਤੇ ਜਿਹੜਾ ਫਤੂਰ ਆ, ਉਹਨਾਂ ਨੇ ਇੱਦਾਂ ਦੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰਨੀ ਹੋਈ ਕਰਦੀਆਂ, ਉਹਨਾਂ ਨੇ ਕਰੀ ਜਾਣੀਆਂ ਆ। ਪਰ ਇਹ ਆ ਵੀ ਸਖਤੀ ਜਿਹੜੀ ਆ ਹੁਣ ਥੋੜ੍ਹੀ ਹੋਰ ਜ਼ਿਆਦਾ ਵਧਣ ਦੀ ਜ਼ਰੂਰਤ ਹੈਗੀ ਆ। ਜੀ ਬਿਲਕੁਲ, ਸਖਤੀ ਤੇ ਕਰਨ ਦੀ ਜ਼ਰੂਰਤ ਹੀ ਰਾਜ ਜੀ। ਆਪਾਂ ਇੱਕ ਹੋਰ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ।
ਬ੍ਰੇਕ ਤੋਂ ਪਾਰ ਚਰਚਾ ਕਰਾਂਗੇ ਸਾਡੀਆਂ ਬੀਬੀਆਂ ਜਿਹੜੀਆਂ ਨੇ, ਸਾਡੀਆਂ ਭੈਣਾਂ ਜਿਹੜੀਆਂ ਨੇ, ਮਾਤਾਵਾਂ, ਉਹ ਵੀ ਕਿਵੇਂ ਸੇਫ ਰਹਿਣ, ਕਿਉਂਕਿ ਆਪਾਂ ਹੁਣ ਤੱਕ ਜਿਹੜੀ ਚਰਚਾ ਕੀਤੀ ਹੈ ਉਹ ਸਿਰਫ ਇੰਨੀ ਗੱਲ ਤੇ ਜ਼ਰੂਰ ਕੀਤੀ ਵੀ ਕਿੱਥੇ-ਕਿੱਥੇ ਘਟਨਾਵਾਂ ਵਾਪਰੀਆਂ। ਕੁਛ ਸਾਡੇ ਜਿਹੜੇ ਦਰਸ਼ਕ ਨੇ ਉਹ ਫੇਸਬੁੱਕ ਤੇ ਸਾਨੂੰ ਲਾਈਵ ਦੇਖ ਰਹੇ ਨੇ, ਤਾਂ ਜਿੰਨੇ ਵੀ ਲਾਈਵ ਦੇਖ ਰਹੇ ਨੇ ਸਾਰਿਆਂ ਨੂੰ ਬਹੁਤ ਸਾਰਾ ਪਿਆਰ। ਤੇ ਸਾਡੇ ਇੱਕ ਵੀਰ ਨੇ ਕਮੈਂਟ ਵੀ ਕੀਤਾ, ਉਹ ਕਹਿੰਦੇ ਵੀ ਇੱਕ ਮੁੰਡੇ ਨੂੰ ਥੋੜੇ ਜਿਹੇ ਪੈਸਿਆਂ ਪਿੱਛੇ ਗੋਲੀ ਮਾਰ ਦਿੱਤੀ ਸੀਗੀ, ਤੇ ਉੱਥੇ ਵੀ ਸਿਆਹ ਮੂਲ ਦੇ ਬੰਦੇ ਤੇ ਇਹਦੇ ਜਿਹੜੇ ਆ ਐਲੀਗੇਸ਼ਨ ਲੱਗੇ। ਸੋ ਬੇਸ਼ੱਕ ਅਸੀਂ ਤਾਂ ਜਿਹੜੇ ਮੇਲ ਨੇ ਆਪਣੇ ਘਰਾਂ ਦੇ ਵਿੱਚ ਆਮ ਤੌਰ ਤੇ ਵਰਕਿੰਗ, ਸਾਡੇ ਵੀਰ ਟਰੱਕਿੰਗ ਨਾਲ ਜੁੜੇ ਹੋਏ ਨੇ ਜਾਂ ਹੋਰ ਕਾਰੋਬਾਰਾਂ ਨਾਲ ਜੁੜੇ ਹੋਏ ਨੇ, ਤੇ ਜਿਹੜਾ ਗਰੋਸਰੀ ਦਾ ਕੰਮ ਆ, ਸਟੋਰ ਤੇ ਜਾਣ ਵਾਲਾ ਕੰਮ ਆ, ਸਾਡੀਆਂ ਬੀਬੀਆਂ ਹੀ ਕਰਦੀਆਂ ਮੋਸਟਲੀ, ਇੱਥੇ ਦੇਖਿਆ ਜਾਂਦਾ ਹੈ। ਤਾਂ ਉਹ ਕਿਵੇਂ ਸੇਫ ਰਹਿਣ, ਇਹਦੇ ਤੇ ਵੀ ਚਰਚਾ ਆਪਾਂ ਜਿਹੜੀ ਹੈ ਕਰਦੇ ਚੱਲਾਂਗੇ। ਸੋ ਬ੍ਰੇਕ ਤੋਂ ਬਾਅਦ ਕਾਲਰਸ ਸਾਡੇ ਨਾਲ ਜਿਹੜੇ ਵੀ ਜੁੜਨਗੇ ਉਹਨਾਂ ਦੀ ਵੀ ਰਾਏ ਫਿਰ ਜਾਣਾਂਗੇ ਆਪਾਂ ਜੀ। ਜੀ, ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। Bakersfield, 1350 AM. डैडी एसी चला, गर्मी शुरू हो गई है। ਨਾ ਪੁੱਤ ਨਾ, ਤੁਹਾਨੂੰ ਪਤਾ ਹੈ ਗੈਸ, ਗਰੋਸਰੀ, ਬਿਜਲੀ ਦੇ ਰੇਟ ਡਬਲ ਹੋ ਗਏ ਨੇ। ਹੁਣੇ ਏਸੀ ਚਲਾਇਆ ਤੇ ਸਾਡਾ ਬਿਜਲੀ ਦਾ ਬਿੱਲ ਪਹਿਲੇ ਨਾਲੋਂ 4 ਗੁਣਾ ਜ਼ਿਆਦਾ ਆਊ। डैडी ਅਸੀਂ सोलर क्यों नहीं लवा लेंदे? ਪੁੱਤ ਲਵਾ ਤੇ ਲਈਏ, ਪਰ ਕਿਹੜੀ ਕੰਪਨੀ ਤੋਂ ਲਵਾਈਏ? डैडी ਤੁਹਾਨੂੰ ਨਹੀਂ ਪਤਾ, ਪੂਰੇ ਕੈਲੀਫੋਰਨੀਆ 'ਚ ਇੱਕੋ ਇੱਕ ਤੇ ਇਮਾਨਦਾਰ ਕੰਪਨੀ ਹੈ, ਬਲੂ ਬ੍ਰਾਈਟ ਇੰਕ, ਜਿਹੜੀ ਫ੍ਰੀ ਸੋਲਰ ਸਿਸਟਮ ਲਾ ਕੇ ਦਿੰਦੀ ਏ। ਅੱਛਾ, ਹਾਂਜੀ ਡੈਡੀ, ਹੁਣ ਤੇ ਉਹ ਤੁਹਾਡੇ ਘਰ ਕਿਸੇ ਵੀ ਇਲੈਕਟ੍ਰਿਕ ਗੱਡੀ ਦਾ ਫਾਸਟ ਚਾਰਜਰ ਵੀ ਲਾ ਕੇ ਦਿੰਦੇ ਨੇ, ਉਹ ਵੀ ਬਿਲਕੁਲ ਮੁਫਤ। ਉਹਦੇ ਨਾਲ ਸਾਡਾ ਗੱਡੀ ਦੀ ਗੈਸ ਦਾ ਵੀ ਖਰਚਾ ਬਚ ਸਕਦਾ ਹੈ। ਉਹ ਵਾਹ ਪੁੱਤਰਾ, ਖੁਸ਼ ਕੀਤਾ ਈ। ਇਹ ਤਾਂ ਤੂੰ ਬਹੁਤ ਹੀ ਵਧੀਆ ਸਲਾਹ ਦਿੱਤੀ ਏ। ਚੱਲ ਫੇਰ ਅੱਜ ਹੀ ਕਰੀਏ ਬਲੂ ਬ੍ਰਾਈਟ ਵਾਲਿਆਂ ਨੂੰ ਫੋਨ। ਜੇਕਰ ਤੁਸੀਂ ਵੀ ਆਪਣੇ ਘਰ ਫ੍ਰੀ ਬਿਜਲੀ ਦਾ ਆਨੰਦ ਮਾਣਨਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ ਬਲੂ ਬ੍ਰਾਈਟ ਵਾਲੇ ਰਾਜ ਸਿੰਘ ਨੂੰ। ਫੋਨ ਨੰਬਰ 916 847 1634 यानी 9168471634 या कॉल करो जिया कौर ਨੂੰ। ਫੋਨ ਹੈ 408 685 1100 यानी 408 685 1100। ਕੰਡੀਸ਼ਨਸ ਅਪਲਾਈ। ਤੁਹਾਡੀਆਂ ਇੰਸ਼ੋਰੈਂਸ ਦੀਆਂ ਹਰ ਇੱਕ ਤਰੀਕੇ ਦੀਆਂ ਜ਼ਰੂਰਤਾਂ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ 25 ਸਾਲ ਤੋਂ ਵੱਧ ਦਾ ਤਜਰਬਾ, ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਹੋਟਲ, ਮੋਟਰ, ਟੈਕਸੀ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਤੇ ਵਿਜ਼ਟਰ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਰੋਲਿੰਗ ਸਟੋਨ ਟਰਾਂਸਪੋਰਟ ਯੂਨੀਵਰਸਿਟੀ ਵਾਲਿਆਂ ਨੂੰ ਉਹਨਾਂ ਦੇ 11 ਵੈਸਟਰਨ ਸਟੇਟਸ ਦੇ ਪੱਕੇ ਲੋਡ ਦੇ ਲਈ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਓਨਰ ਆਪਰੇਟਰ ਅਤੇ ਸੋਲੋ ਟਰੱਕ ਡਰਾਈਵਰ ਚਾਹੀਦੇ ਹਨ। ਵਾਸ਼ਿੰਗਟਨ, ਓਰੇਗਨ, ਕੈਲੀਫੋਰਨੀਆ ਦੇ ਪੱਕੇ ਰਾਊਟਸ ਹਨ। ਹਰ 2 ਹਫ਼ਤਿਆਂ ਬਾਅਦ W2 ਤੇ ਤਨਖਾਹ ਮਿਲੇਗੀ। ਹੋਰ ਜਾਣਕਾਰੀ ਲਈ ਕਾਲ 5306827383 530 682 7383। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਸਵਾਗਤ ਹੈ ਕਰੀ ਫੇਰ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਪ੍ਰਵੀਨ ਸ਼ਰਮਾ ਜੀ, ਸਵਾਗਤ ਹੈ ਜੀ ਆਇਆਂ ਨੂੰ ਜੀ। ਜੀ ਬਿਲਕੁਲ, ਧੰਨਵਾਦ ਬਹੁਤ-ਬਹੁਤ। ਤੇ ਜਿੰਨੇ ਵੀ ਦਰਸ਼ਕ ਜੁੜੇ ਹੋਏ ਨੇ ਜੀ, ਉਹਨਾਂ ਦਾ ਵੀ ਸਾਰਿਆਂ ਦਾ ਸਵਾਗਤ ਇੱਕ ਵਾਰ ਫਿਰ ਤੋਂ ਬ੍ਰੇਕ ਤੋਂ ਬਾਅਦ। ਤਾਂ ਆਪਾਂ ਚਰਚਾ ਕਰ ਰਹੇ ਹਾਂ ਜੀ ਅਮਰੀਕਾ ਦੇ ਵਿੱਚ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਪਾਰਕਿੰਗ ਲੋਟਸ ਦੇ ਵਿੱਚ ਜਿਹੜੀਆਂ ਲੁੱਟ ਦੀਆਂ ਵਾਰਦਾਤਾਂ ਹੋ ਰਹੀਆਂ ਨੇ, ਜਾਂ ਹੋਰ ਕਾਰੋਬਾਰੀ ਥਾਵਾਂ ਤੇ, ਸਟੋਰਾਂ ਤੇ ਜਿਹੜੇ ਵੀ ਸਾਡੇ ਭਰਾ, ਸਾਡੀਆਂ ਭੈਣਾਂ ਕੰਮ ਕਰਦੀਆਂ ਨੇ, ਉਹਨਾਂ ਦੇ ਨਾਲ ਲੁੱਟ ਦੀਆਂ ਵਾਰਦਾਤਾਂ ਹੋ ਰਹੀਆਂ ਨੇ, ਉਹਨਾਂ ਤੇ ਆਪਾਂ ਚਰਚਾ ਕਰ ਰਹੇ ਹਾਂ। ਤੁਹਾਡੀਆਂ ਖੜੀਆਂ ਕਾਰਾਂ 'ਚ ਸਮਾਨ ਚੱਕਿਆ ਜਾ ਰਿਹਾ।
ਇਹਦੇ ਤੇ ਆਪਾਂ ਚਰਚਾ ਕਰ ਰਹੇ ਹਾਂ। ਸਾਡੇ ਨਾਲ ਫੇਸਬੁੱਕ ਤੇ ਵੀ ਕਾਫੀ ਦਰਸ਼ਕ ਜੁੜੇ ਨੇ, ਜਿੰਨੇ ਵੀ ਦਰਸ਼ਕ ਜੁੜੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਤੇ ਦੂਜੀ ਗੱਲ ਇਹ ਕਰਦੇ ਚੱਲੀਏ ਵੀ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਸਿਹਤ ਸੰਭਾਲ ਦਾ ਜੀ, ਉਹਦੇ 'ਚ ਤੁਸੀਂ ਆਪਣੀ ਸਿਹਤ ਨੂੰ ਲੈ ਕੇ ਜਿਹੜਾ ਕੋਈ ਵੀ ਸਵਾਲ, ਕੋਈ ਟਰੀਟਮੈਂਟ, ਕਿਸੇ ਨਾਲ ਨੁਸਖਾ ਸਾਂਝਾ ਕਰਨਾ ਹੈ ਤਾਂ ਉਹ ਵੀ ਤੁਸੀਂ ਕਰ ਸਕਦੇ ਹੋ। ਰਾਜ ਜੀ, ਆਪਾਂ ਬੀਬੀਆਂ ਦੀ ਗੱਲ ਛੇੜੀ ਸੀ, ਮਾੜਾ ਜਿਹਾ ਉਹਨਾਂ ਬਾਰੇ ਜ਼ਰੂਰ ਦੱਸ ਜੀ, ਦਿਓ ਵੀ ਉਹ ਜੇ ਜੀ ਵੇਲੇ ਬਿਲਕੁਲ। ਕੋਲੇ ਕਿਤੇ ਜਾਣਾ ਪਵੇ ਉਹਨਾਂ ਨੂੰ ਗਰੋਸਰੀ ਲੈਣ ਤਾਂ ਉਹ ਕਿਹੋ ਜਿਹੇ ਇਹਤਿਆਤ ਵਰਤਣ? ਸੋ ਦੇਖੋ, ਇੱਕ ਈਜ਼ੀ ਪ੍ਰੇ ਮੰਨਿਆ ਜਾਂਦਾ ਆ ਵੀ ਇਹਨਾਂ ਦੇ ਨਾਲ, ਕਿਉਂਕਿ ਉਹ ਇਹ ਸੋਚਦੇ ਨੇ ਚੋਰ ਵੀ ਇਹ ਤਾਕਤਵਰ ਨਹੀਂ, ਇਹ ਪਿੱਛੇ ਤੇਜ਼ੀ ਨਾਲ ਭੱਜ ਨਹੀਂ ਸਕਦੇ, ਇਹ ਇਦਾਂ ਨਹੀਂ ਕਰ ਸਕਦੇ, ਬੌਂਦਲ ਜਾਂਦੇ ਆ ਜਾਂ ਜਿੱਦਾਂ ਵੀ ਆ, ਉਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਚੋਰਾਂ ਦਾ ਮੇਨ ਟਾਰਗੇਟ ਅੱਜ ਕੱਲ ਬੱਚਿਆਂ ਦੇ ਨਾਲ ਨਾਲ ਜਿਹੜੀਆਂ ਔਰਤਾਂ ਜਿਹੜੀਆਂ ਉਹ ਇਸ ਟਾਈਮ ਬਣੇ ਆ। ਸੋ ਇੱਕ ਤਾਂ ਜਦੋਂ ਤੁਸੀਂ ਕਿਤੇ ਵੀ ਜਾਂਦੇ ਹੈਗੇ ਆ, ਕਈ ਵਾਰੀ ਆਪਾਂ ਨੂੰ ਹੁੰਦਾ ਵੀ ਜਿੰਨੇ ਜ਼ਿਆਦਾ ਮੇਰੇ ਕੋਲ ਕਾਰਡ ਆ ਵੀ ਓਨੀ ਵਧੀਆ ਚੀਜ਼ ਆ। ਦੈਟਸ ਓਕੇ, ਤੁਸੀਂ ਜਿੰਨੇ ਮਰਜ਼ੀ ਕਾਰਡ ਰੱਖੋ, ਪਰ ਜਦੋਂ ਬਾਹਰ ਨਿਕਲਦੇ ਆ ਆਪਣੇ ਪਰਸ 'ਚ, ਆਪਣੇ ਵਾਲਟ 'ਚ ਚੁਣਿੰਦਾ ਜਿਹੜੇ ਕਾਰਡ ਆ ਉਹ ਹੋਣੇ ਚਾਹੀਦੇ ਆ। ਕੈਸ਼ ਤੁਹਾਡੇ ਕੋਲ ਜਿਹੜਾ ਲਿਮਿਟਿਡ ਹੋਣਾ ਚਾਹੀਦਾ ਆ। ਕੋਈ ਇਦਾਂ ਦਾ ਸੋਸ਼ਲ ਸਿਕਿਉਰਿਟੀ ਕਾਰਡ, ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਸੇਫ ਥਾਂ ਦੇ ਉੱਤੇ ਤੁਹਾਨੂੰ ਜਿਹੜੀਆਂ ਰੱਖਣੀਆਂ ਚਾਹੀਦੀਆਂ ਨੇ, ਤਾਂ ਜੋ ਰੱਬ ਨਾ ਕਰੇ ਤੁਹਾਡੇ ਨਾਲ ਜੇ ਕੋਈ ਇਦਾਂ ਦੀ ਲੁੱਟ ਖੋਹ ਹੁੰਦੀ ਆ, ਤੁਸੀਂ ਜਲਦੀ ਜਲਦੀ ਆਪਣੇ ਇਹਨਾਂ ਚੀਜ਼ਾਂ ਦੇ ਉੱਤੇ ਕਾਬੂ ਪਾ ਲਓ। ਬਹੁਤ ਵਾਰੀ ਕੀ ਹੁੰਦਾ ਵੀ ਬੰਦੇ ਦੇ ਨਾਲ ਜਦੋਂ ਇਦਾਂ, ਬੰਦਾ ਜਾਂ ਬੁੜੀ ਕਿਸੇ ਦੇ ਨਾਲ ਵੀ ਜਦੋਂ ਇਦਾਂ ਹੁੰਦਾ ਆ, ਉਹ ਬੌਂਦਲ ਜਾਂਦਾ, ਘਬਰਾ ਜਾਂਦਾ ਆ, ਉਹ ਸ਼ੌਕ ਦੇ ਵਿੱਚ ਚਲੇ ਜਾਂਦਾ ਆ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਅੱਗੇ ਕਰਨਾ ਕੀ ਆ। ਘਰ ਦੇ ਵਿੱਚ ਇੱਕ ਲਿਸਟ ਬਣਾ ਕੇ ਰੱਖੋ, ਤੁਹਾਡੇ ਕਿਹੜੇ-ਕਿਹੜੇ ਕਾਰਡ ਨੇ, ਕਿਹੜੇ-ਕਿਹੜੇ ਮੇਨ ਜਿਹੜੀਆਂ ਚੀਜ਼ਾਂ ਆ, ਜਿਹੜੀਆਂ ਜੀ, ਹਮੇਸ਼ਾ ਤੁਹਾਡੇ ਨਾਲ ਹੁੰਦੀਆਂ। ਰੱਬ ਨਾ ਕਰੇ ਵੀ ਕੱਲ ਨੂੰ ਜੇ ਕੋਈ ਤੁਹਾਡੇ ਨਾਲ ਲੁੱਟ ਖੋਹ ਹੁੰਦੀ ਆ, ਤੁਸੀਂ ਜਾ ਕੇ ਕਾਰਡ ਵਾਲਿਆਂ ਨੂੰ, ਕਿਹਨੂੰ ਬੈਂਕ ਅਕਾਊਂਟ ਵਾਲਿਆਂ ਨੂੰ, ਜੇ ਕੋਈ ਖਾਲੀ ਚੈੱਕ ਸੀਗਾ ਜਾਂ ਕੁਛ ਪਿਆ ਆ ਤੁਹਾਡਾ ਇਸ ਦਾ, ਵੀ ਉਸ ਨੂੰ ਜਾ ਕੇ ਬੰਦ ਕਿੱਦਾਂ ਕਰਾਉਣਾ ਆ। ਇਹ ਵੀ ਤੁਹਾਨੂੰ ਜਿਹੜੀ ਉਹ ਨਾਲ ਦੇ ਨਾਲ ਇਸ ਚੀਜ਼ ਦੀ ਸਮਝ ਹੋਣੀ ਚਾਹੀਦੀ ਆ। ਤੇ ਸਭ ਤੋਂ ਫਸਟ ਐਂਡ ਫੋਰਮੋਸਟ ਜਿਹੜੀ ਚੀਜ਼ ਹੁੰਦੀ, ਜੇ ਤੁਹਾਡੇ ਕੋਲ ਫੋਨ ਹੈਗਾ ਆ, ਉਹ ਨਹੀਂ ਲੈ ਕੇ ਗਏ, ਤੁਹਾਡਾ ਬਚਿਆ ਆ ਫੋਨ, ਤਾਂ ਤੁਰੰਤ ਪੁਲਿਸ ਨੂੰ ਕਾਲ ਕਰਕੇ ਆਪਣੀ ਜਿਹੜੀ ਰਿਪੋਰਟ ਲਿਖਵਾਓ ਵੀ ਇਦਾਂ ਦੀ ਜਿਹੜੀ ਉਹ ਚੀਜ਼ ਸੀਗੀ। ਹੋ ਸਕਦਾ ਵੀ ਕਈ ਵਾਰੀ ਗੱਡੀ ਦਾ ਨੰਬਰ ਤੁਹਾਨੂੰ ਯਾਦ ਰਹਿ ਜੇ, ਆਲੇ ਦੁਆਲੇ ਵਾਲੇ ਕਈ ਵਾਰੀ ਮਦਦ ਕਰ ਦਿੰਦੇ ਆ। ਮੋਸਟਲੀ ਕੀ ਹੁੰਦਾ ਪ੍ਰਵੀਨ ਜੀ, ਜਿਹੜੇ ਚੋਰੀ ਕਰਨ ਆਉਂਦੇ ਉਹ ਗੱਡੀ ਵੀ ਚੋਰੀ ਦੀ ਲਿਆਉਂਦੇ ਆ, ਤੇ ਉਹਦੇ ਹਾਂਜੀ, ਵਿੱਚ ਹੀ ਇਹ ਵੀ ਦੇਖਿਆ ਜੀ। ਜਿਹੜੀ ਉਹ ਚੋਰੀ ਕਰਕੇ ਗਾਂਹ ਜਿਹੜੇ ਉਹ ਭੱਜ ਜਾਂਦੇ ਨੇ। ਸੋ ਤੁਹਾਨੂੰ ਜਿਹੜਾ ਆ ਸਤਰਕਤਾ ਜਿਹੜੀ ਉਹ ਰੱਖਣੀ ਚਾਹੀਦੀ ਆ। ਮਾੜੀ ਇੰਸੀਡੈਂਟ ਕਿਸੇ ਦੇ ਨਾਲ ਵੀ ਵਾਪਰ ਜਾਂਦੀ ਆ, ਪਰ ਜੇ ਵਿਕਟਮ ਤੁਸੀਂ ਹੋ ਗਏ ਆ, ਤੁਸੀਂ ਆਹ ਚੀਜ਼ਾਂ ਦਾ ਵਿਸ਼ੇਸ਼ ਧਿਆਨ ਰੱਖਣਾ ਆ ਵੀ ਪਹਿਲੋਂ ਖਾਸ ਕਰਕੇ ਜਿੰਨੇ ਵੀ ਤੁਹਾਡੇ ਇਕਨੋਮਿਕ, ਆਰਥਿਕ ਤੌਰ ਦੇ ਉੱਤੇ ਜਿਹੜੀਆਂ ਚੀਜ਼ਾਂ ਨੇ, ਜਿੰਨੇ ਵੀ ਕਾਰਡ ਤੁਹਾਡੇ ਉਸ ਪਰਸ 'ਚ ਸੀ ਜਾਂ ਜਿਹੜੀ ਚੀਜ਼ ਚੱਕੀ ਗਈ ਆ, ਉਹਨਾਂ ਨੂੰ ਕੰਟੈਕਟ ਕਰਕੇ ਉਹਨਾਂ ਨੂੰ ਬੰਦ ਕਰਾਉਣਾ, ਕਿਉਂਕਿ ਚੋਰਾਂ ਦਾ ਕੰਮ ਹੀ ਇਹ ਹੁੰਦਾ ਹੈ ਜਲਦੀ ਚੋਰੀ ਕਰਕੇ ਤੁਰੰਤ ਉਹਨਾਂ ਨੇ ਹੋਰ ਸਟੋਰਾਂ ਦੇ ਉੱਤੇ ਜਾ ਕੇ ਕਾਰਡ ਚਾਰਜ ਕਰਨੇ ਆ, ਮਹਿੰਗੀਆਂ ਚੀਜ਼ਾਂ ਜਿਹੜੀਆਂ ਉਹ ਤੁਹਾਡੇ ਨਾਲ ਲੈ ਲੈਣੀਆਂ। ਇੱਕ ਇਹ ਕੋਸ਼ਿਸ਼ ਰੱਖੋ ਵੀ ਤੁਹਾਡੇ ਕਾਰਡ ਵਾਲਿਆਂ ਦੇ ਨਾਲ ਤੁਸੀਂ ਕੰਟੈਕਟ ਕਰਕੇ ਰੱਖੋ ਵੀ ਭਾਈ, ਜੇ ਬਾਈ ਚਾਂਸ ਮੈਂ ਕਿਸੇ ਦਿਨ $100-200 ਤੋਂ ਵੱਧ ਦਾ ਖਰਚਾ ਕਰਨ ਲੱਗਾ ਤਾਂ ਮੈਨੂੰ ਕਾਲ ਕਰਕੇ ਕਨਫਰਮ ਕਰੋ ਵੀ ਮੈਂ ਹੀ ਇਹ ਕਰ ਰਿਹਾ ਵੀ ਫਰਾਡ ਡਿਟੈਕਸ਼ਨ ਦੇ ਵਿੱਚ ਅਜਿਹੀਆਂ ਚੀਜ਼ਾਂ ਨੂੰ ਜਿਹੜਾ ਉਹ ਰੱਖਿਆ ਕਰੋ। ਸੋ ਤਾਂ ਜੋ ਤੁਸੀਂ ਆਪਣੇ ਆਪ ਨੂੰ ਆਰਥਿਕ ਤੌਰ ਤੇ ਵੀ ਬਚਾ ਕੇ ਰੱਖੋ। ਨੋ ਡਾਊਟ ਜਿਹੜੇ ਕਾਰਡ ਵਾਲੇ ਆ, ਇਦਾਂ ਦੀਆਂ ਹੋਈਆਂ ਚੋਰੀਆਂ ਦੀਆਂ ਵਾਰਦਾਤਾਂ ਤੋਂ ਬਾਅਦ 'ਚ ਯੂਜ਼ ਕੀਤੇ ਹੋਏ ਕਾਰਡ ਆ, ਉਹਨਾਂ ਦੇ ਜਿਹੜੇ ਕੀਤੇ ਹੋਏ ਚਾਰਜਿਸ ਉਹਨਾਂ ਨੂੰ ਰਿਵਰਸ ਕਰ ਦਿੰਦੇ ਆ, ਪਰ ਤੁਹਾਡੇ ਲਈ ਖੱਜਲ ਖੁਆਰੀ ਜਿਹੜੀ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਆ। ਸੋ ਤੁਸੀਂ ਤੁਰੰਤ ਸਤਰਕਤਾ ਦੇ ਵਿੱਚ ਆ ਕੇ ਕਰਦੇ ਹੋਏ ਆਪਣੀ ਇਹ ਜਿਹੜੀ ਕਾਰਵਾਈ ਜ਼ਰੂਰ ਜਿਹੜੀ ਉਹ ਪਾਉਣੀ ਹੈਗੀ ਆ। ਤੇ ਜਦੋਂ ਬਾਹਰ ਜਾਂਦੇ ਆ, ਆਲੇ ਦੁਆਲੇ ਦਾ ਧਿਆਨ, ਇਹ ਨਹੀਂ ਆ ਵੀ ਫੋਨ ਕੰਨ ਨੂੰ ਲਾਇਆ, ਚਾਬੀ ਇੱਧਰ ਨੂੰ ਜਾਂਦੀ ਆ, ਆਪ ਤੁਹਾਡਾ ਪਰਸ ਕਿਤੇ ਨੂੰ ਜਾਂਦੇ ਆ, ਧਿਆਨ ਰੱਖਣਾ ਵੀ ਭਾਈ ਆਲੇ ਦੁਆਲੇ ਕੀ ਹੋ ਰਿਹਾ ਆ। ਰੀਸੈਂਟਲੀ ਇੱਕ ਵੀਡੀਓ ਦੇਖੀ ਸੀ, ਕੈਨੇਡਾ ਦੀ ਸੀਗੀ ਇਹ ਵਾਲੀ, ਆਮ ਪ੍ਰੀਟੀ ਸ਼ੋਰ ਇੱਥੇ ਵੀ ਇਦਾਂ ਦੇ ਕਿਸੇ ਨਾ ਕਿਸੇ ਦੇ ਨਾਲ ਵਾਪਰੀ ਜਿਹੜੀ ਹੋਣੀ ਆ। ਉਹ ਘਰੋਂ ਬਾਹਰ ਜਾਣ ਲੱਗੇ ਸੀਗੇ, ਇੱਕ ਵਿੱਚ ਉਹਨੇ ਆਪਣੇ ਕੁਛ ਮਹੀਨਿਆਂ ਦਾ ਨਿਆਣਾ ਸੀਟ ਦੇ ਵਿੱਚ ਰੱਖਿਆ, ਇੱਕ ਨਿਆਣੇ ਨੂੰ ਉਹ ਘਰੋਂ ਅੰਦਰੋਂ ਚੱਕਣ ਚੱਲਾ, ਗੱਡੀ ਉਹਨੇ ਸਟਾਰਟ ਕੀਤੀ ਸੀ ਵੀ ਗੱਡੀ ਠੰਡੀ ਕਰ ਲਈ ਉਹਨੇ, ਚਿਰ ਚਾਬੀ ਵਿੱਚ ਲੱਗੀ ਸੀ, ਪਿੱਛੋਂ ਆਏ ਘਰ ਦੇ ਮੋਹਰਿਓਂ, ਗਰਾਜ ਦੇ ਬਾਹਰੋਂ ਗੱਡੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਮਹਾਉ ਬਚਾਅ ਹੋ ਗਿਆ। ਪਰ ਬਹੁਤ ਵਾਰੀ ਇਦਾਂ ਵੀ ਹੋਇਆ, ਤੁਸੀਂ ਗੱਡੀ ਠੰਡੀ ਕਰਨ ਦੇ ਮਾਰੇ ਸਟਾਰਟ ਕਰਕੇ ਚਾਬੀ ਵਿੱਚ ਰੱਖੀ ਆ, ਆਪ ਤੁਸੀਂ ਬਾਹਰ ਆ, ਇੱਧਰ ਉੱਧਰ ਹੋਏ ਆ, ਇੰਨੇ ਦੇ ਵਿੱਚ ਹੀ ਜਿਹੜੀ ਆ ਉਹ ਚੋਰੀ ਕਰਕੇ ਸਮਾਨ ਲੈ ਜਾਂਦੇ ਆ। ਚੋਰਾਂ ਦੀ ਅੱਖ ਬਹੁਤ ਤਿੱਖੀ ਹੁੰਦੀ ਆ, ਬਚਾਅ ਕਰਕੇ ਰੱਖਿਆ ਕਰੋ।
ਹਾਂਜੀ ਬਿਲਕੁਲ, ਸਾਡਾ ਅੱਜ ਦਾ ਜਿਹੜਾ ਮਸਲਾ ਸੀਗਾ ਉਹ ਇਹੀ ਸੀਗਾ ਵੀ ਆਪਾਂ ਇਹਨਾਂ ਚੀਜ਼ਾਂ ਤੋਂ ਬਚਾ ਕਿਵੇਂ ਰੱਖੀਏ, ਤੇ ਅਖੀਰ ਦੇ ਵਿੱਚ ਰਾਜ ਕਰਮਵੀਰ ਸਿੰਘ ਜੀ ਨੇ ਬੜੇ ਤਫਸੀਲ ਦੇ ਨਾਲ ਸਾਨੂੰ ਦੱਸੇ, ਈਵਨ ਕਿ ਟੈਕਨੀਕਲ ਚੀਜ਼ਾਂ ਵੀ ਦੱਸੀਆਂ ਵੀ ਇਨ ਕੇਸ ਸਾਡੇ ਨਾਲ ਕੋਈ ਇਹੋ ਜਿਹੀ ਅਣਹੋਣੀ ਜਾਂ ਇਹੋ ਜਿਹੀ ਘਟਨਾ ਵਾਪਰ ਗਈ ਜਿਹਦੇ 'ਚ ਅਸੀਂ ਲੁੱਟ ਦਾ ਸ਼ਿਕਾਰ ਹੋ ਗਏ, ਕਾਰਡ ਸਾਡੇ ਗਵਾਚ ਗਏ ਆ, ਤਾਂ ਇਹਨਾਂ ਚੀਜ਼ਾਂ ਤੋਂ ਬਾਅਦ ਫਿਰ ਟੈਕਨੀਕਲੀ ਬਚ ਕਿਵੇਂ ਸਕਦੇ ਆ, ਨੁਕਸਾਨ ਦੀਆਂ ਭਰਪਾਈਆਂ ਕਿਵੇਂ ਕਰ ਸਕਦੇ ਆ। ਸਾਂਝ ਸੱਤ ਪ੍ਰੋਗਰਾਮ ਦੇ ਵਿੱਚ ਆਪਾਂ ਹਰ ਰੋਜ਼ ਮੰਡੇ ਟੂ ਫਰਾਈਡੇ 3 ਤੋਂ ਲੈ ਕੇ 4 ਵਜੇ ਤੱਕ ਆਪਾਂ ਹਰ ਰੋਜ਼ ਕੋਈ ਨਾ ਕੋਈ ਮਸਲਾ ਵਿਚਾਰਦੇ ਹਾਂ। ਕੱਲ ਕੋਸ਼ਿਸ਼ ਰਹੇਗੀ ਕਿ ਪੰਜਾਬ ਦੇ ਕਿਸੇ ਅਹਿਮ ਮਸਲੇ ਨੂੰ ਚਰਚਾ ਕੀਤੀ ਜਾਵੇ। ਬੇਸ਼ੱਕ ਤੁਸੀਂ ਸਾਡੇ ਨਾਲ ਜੁੜਦੇ ਹੋ ਸੋਸ਼ਲ ਮੀਡੀਆ ਦੇ ਪਲੇਟਫਾਰਮ ਜ਼ਰੀਏ, ਪਰ ਨਾਲੋਂ ਨਾਲ ਤੁਸੀਂ ਸਟੂਡੀਓ ਦੇ ਵਿੱਚ 408 272 5200 ਤੇ ਕਾਲ ਕਰਕੇ ਆਪਣੀ ਰਾਏ ਵੀ ਪ੍ਰੋਗਰਾਮ ਦੇ ਵਿੱਚ ਰੱਖ ਸਕਦੇ ਹੋ। ਹੁਣ ਸਾਡਾ ਪ੍ਰੋਗਰਾਮ ਜੀ ਸਮਾਪਤੀ ਵੱਲ ਹੈ। ਅਗਲਾ ਪ੍ਰੋਗਰਾਮ ਜਿਹੜਾ ਹੋਏਗਾ ਸਿਹਤ ਸੰਭਾਲ ਦਾ ਸੰਭਾਲ ਦਾ ਹੋਏਗਾ, ਜੀ ਤੇ ਤੁਸੀਂ ਉਹਦੇ ਵਿੱਚ ਕਾਲ ਕਰਕੇ ਆਪਣਾ ਨੁਸਖਾ ਜਾਂ ਆਪਣੇ ਕਿਸੇ ਵੀ ਇਲਾਜ ਬਾਰੇ ਪੁੱਛ ਸਕਦੇ ਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਜੀ ਰਾਜ ਜੀ ਜੀ ਬਹੁਤ ਬਹੁਤ ਧੰਨਵਾਦ ਮੇਰੇ ਰਾਜ ਕਰਮਵੀਰ ਸਿੰਘ ਵੱਲੋਂ। ਤੇ ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।